ਆਪਾਂ ਤੁਹਾਡੇ ਨਾਲ ਅਨਾਉਂਸ ਕੀਤਾ ਸੀ ਵੀ ਕਿਸ ਤਰ੍ਹਾਂ ਜਿਹੜਾ ਈਰਾਨ ਦੀ ਤੇ US ਦੀ ਜਿਹੜੀ ਡੀਲ ਬਣ ਗਈ ਆ ਤੇ ਹੁਣ ਜੰਗ ਖਤਮ ਆ, ਪਰ ਮੁੜ ਕੇ ਲੈਬਨਾਨ ਦੇ ਉੱਤੇ ਇਜ਼ਰਾਈਲ ਵਾਲਿਆਂ ਨੇ ਅਟੈਕ ਕਰ ਦਿੱਤਾ, ਜਿਹਦੇ ਵਿੱਚ 47 ਲੋਕ ਮਾਰੇ ਗਏ। ਈਰਾਨ ਵਾਲੇ ਕਹਿੰਦੇ ਆ ਵੀ ਅਸੀਂ ਸਟੇਟ ਆਫ ਹਾਰਮੋਜ਼ ਫੇਰ ਬੰਦ ਕਰਨ ਜਾ ਰਹੇ ਆ, ਤੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਜੋ ਆ ਉਹਨਾਂ ਨੇ ਸਵਿਟਜ਼ਰਲੈਂਡ ਜਾਣਾ ਸੀ, ਉਹਨਾਂ ਨੇ ਉਹ ਜਿਹੜਾ ਆਪਣਾ ਟ੍ਰਿਪ ਆ ਉਹ ਕੈਂਸਲ ਕਰ ਦਿੱਤਾ ਹੈਗਾ ਆ। ਜਦੋਂ ਇਜ਼ਰਾਈਲ ਤੇ ਹੈਜ਼ਬੁੱਲਾ ਦੀ ਜਿਹੜੀ ਫਾਈਟਿੰਗ ਆ ਉਹ ਬਹੁਤ ਜ਼ਿਆਦਾ ਜਿਹੜੀ ਤੇਜ਼ ਹੋ ਗਈ ਹੈਗੀ ਆ। ਹੁਣ ਤੱਕ 47 ਦੇ ਕਰੀਬ ਜਿਹੜੇ ਲੋਕ ਆ ਉਹਨਾਂ ਦੀ ਲੈਬਨਾਨ ਦੇ ਵਿੱਚ ਜਿਹੜੀ ਮੌਤ ਹੋ ਚੁੱਕੀ ਹੈਗੀ ਆ। ਸੋ ਜਿਹੜੀ ਡੀਲ ਸੀ ਉਹਦੇ ਸੰਬੰਧ ਦੇ ਵਿੱਚ ਸਵਿਟਜ਼ਰਲੈਂਡ ਦੇ ਵਿੱਚ ਜਾਣਾ ਸੀ ਵਾਈਸ ਪ੍ਰੈਜ਼ੀਡੈਂਟ JD ਵੈਂਸ ਹੋਣਾ ਨੇ। BBC ਇਹ ਰਿਪੋਰਟ ਕਰ ਰਿਹਾ ਵੀ ਲੈਬਨਾਨ ਨੇ ਕਿਹਾ ਵੀ ਉਹਨਾਂ ਦੇ 47 ਲੋਕਾਂ ਦੀ ਮੌਤ ਹੋ ਗਈ ਆ ਜਿਸ ਟਾਈਮ ਦੇ ਉੱਤੇ ਇਜ਼ਰਾਈਲ ਨੇ ਸਟ੍ਰਾਈਕ ਕੀਤਾ, ਤੇ ਇਜ਼ਰਾਈਲ ਵਾਲੇ ਕਹਿ ਰਹੇ ਆ ਵੀ ਉਹਨਾਂ ਦੇ 4 ਫੌਜੀਆਂ ਦੀ ਵੀ ਜਿਹੜੀ ਮੌਤ ਆ ਉਹ ਹੋਈ ਹੈਗੀ ਆ। ਦ ਇਜ਼ਰਾਈਲੀ ਡਿਫੈਂਸ ਫੋਰਸਿਸ ਨੇ ਕਿਹਾ ਵੀ ਅਸੀਂ 80 ਟਾਰਗੇਟ ਹਿੱਟ ਕੀਤੇ ਸੀ ਜਿਹੜੇ ਈਰਾਨ ਬੈਕਡ ਆਰਮ ਗਰੁੱਪ ਹਿਜ਼ਬੁੱਲਾ ਦੇ ਸੀਗੇ। ਸੋ ਇਹ ਉਸ ਦਿਨ ਅਟੈਕ ਹੋਇਆ ਜਿਸ ਦਿਨ ਉਸ ਦਿਨ ਤੋਂ ਬਾਅਦ ਇੱਕ ਦਿਨ ਬਾਅਦ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਜੋ ਸਾਈਨ ਕਰ ਲਿਆ ਸੀ ਐਗਰੀਮੈਂਟ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਜੰਗ ਆ ਉਹ ਲੈਬਨਾਨ ਜਾਂ ਇਜ਼ਰਾਈਲ ਜਾਂ ਈਰਾਨ ਉੱਥੇ ਕਿਸੇ ਤਰ੍ਹਾਂ ਦਾ ਵੀ ਜਿਹੜੀ ਬੰਬਾਰਡਮੈਂਟ ਆ ਉਹ ਨਹੀਂ ਹੋਊਗੀ। ਤੇ ਦੋਨਾਂ ਨੇ ਇਜ਼ਰਾਈਲ ਤੇ ਹਿਜ਼ਬੁੱਲਾ ਨੇ ਸਟ੍ਰਾਈਕਸ ਇੱਕ ਦੂਜੇ ਦੇ ਉਲਟ ਕੀਤੀਆਂ ਹੈਗੀਆਂ, ਪਰ ਲਬਨਾਨ ਦਾ ਜਿਹੜਾ ਨੁਕਸਾਨ ਆ ਜ਼ਿਆਦਾ ਹੋਇਆ। ਸੋ ਇਹਨੂੰ ਦੇਖਦੇ ਹੋਏ ਲਬਨਾਨ ਦੇ ਪ੍ਰੈਜ਼ੀਡੈਂਟ ਜੋਸੇਫ ਆਇਨ ਉਹਨਾਂ ਨੇ ਕਿਹਾ ਵੀ ਇਜ਼ਰਾਈਲ ਵਾਲਿਆਂ ਨੇ ਸਾਡੇ ਤੇ ਬਹੁਤ ਤੇਜ਼ੀ ਦੇ ਨਾਲ ਅਟੈਕ ਕਰਨੇ ਸ਼ੁਰੂ ਕੀਤੇ ਹੋਏ ਹੈਗੇ ਆ। 3900 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ, ਜਿਹਦੇ ਵਿੱਚ ਬੱਚੇ ਵੀ ਆ, ਬੀਬੀਆਂ ਵੀ ਆ, ਤੇ 11600 ਲੋਕ ਬੁਰੀ ਤਰ੍ਹਾਂ ਫੱਟੜ ਵੀ ਹੋ ਚੁੱਕੇ ਹੈਗੇ ਆ। ਸੋ ਜਿਹੜੀ ਨਵੀਂ ਗੱਲਬਾਤ ਹੋਣੀ ਸੀ ਵਾਈਸ ਪ੍ਰੈਜ਼ੀਡੈਂਟ ਦੇ ਨਾਲ ਅੱਜ ਹੋਣੀ ਸੀ ਫਰਾਈਡੇ ਨੂੰ ਸਵਿਟਜ਼ਰਲੈਂਡ ਦੇ ਵਿੱਚ, ਉਸ ਨੂੰ ਪੋਸਟਪੋਨ ਕਰ ਦਿੱਤਾ ਗਿਆ ਹੈਗਾ। ਕੱਲ ਜਿਹੜੀ ਵੈਂਸ ਆ ਉਹਨਾਂ ਨੇ ਕ੍ਰਿਟੀਸਾਈਜ਼ ਵੀ ਕੀਤਾ ਸੀ ਨੇਤਨਯਾਹੂ ਦੀ ਸਰਕਾਰ ਨੂੰ ਵੀ ਤੁਸੀਂ ਜਾਗੋ ਤੇ ਸਮੈਲ ਦਾ ਰਿਐਲਿਟੀ, ਵੇਕ ਅਪ ਐਂਡ ਸਮੈਲ ਦਾ ਰਿਐਲਿਟੀ ਵੀ ਐਕਚੁਅਲ ਕੀ ਆ। ਕਹਿੰਦੇ ਵੀ ਅਮਰੀਕਾ ਤੋਂ ਬਿਨਾਂ ਤੁਹਾਡਾ ਇਜ਼ਰਾਈਲ ਦਾ ਕੋਈ ਵੀ ਸਾਥ ਨਹੀਂ ਦੇ ਰਿਹਾ ਹੈਗਾ, ਤੇ ਕਹਿੰਦੇ ਵੀ ਤੁਹਾਨੂੰ ਜਿਹੜਾ ਆ ਹੁਣ ਸੋਚ ਕੇ ਜਿਹੜਾ ਆ ਉਹ ਅੱਗੇ ਜੰਗ ਵੱਲ ਵਧਣਾ ਚਾਹੀਦਾ ਹੈ। ਜੀ ਬਿਲਕੁਲ। ਸੋ ਕਿਤੇ ਕਿਰਾਏ ਦੇ ਉੱਤੇ ਪਾਣੀ ਫਿਰ ਗਿਆ ਜਿਹੜਾ ਉਹ ਲੱਗਦਾ ਇਜ਼ਰਾਈਲ ਦਾ ਮਿਨਿਸਟਰ ਕਹਿ ਰਿਹਾ ਸੀ ਲਬਨਾਨ ਨੂੰ ਜਿਹੜਾ ਲੈ ਕੇ ਵੀ ਅਸੀਂ ਪੂਰੀ ਤਰ੍ਹਾਂ ਉਸ ਨੂੰ ਬਰਨ ਕਰ ਦੇਵਾਂਗੇ, ਅੱਗ ਜਿਹੜੀ ਉਸ ਨੂੰ ਲਾ ਦੇਣੀ ਆ। ਹਰ ਇੱਕ ਹੰਝੂ ਜਿਹੜਾ ਇਜ਼ਰਾਈਲੀ ਮਾਂ ਦਾ ਵਗਿਆ ਆ ਉਹਦੇ ਬਦਲੇ 100 ਹੰਝੂ ਜਿਹੜੇ ਆ ਉਹ ਅਸੀਂ ਲਬਨਾਨ ਦੇ ਜਿਹੜੇ ਉਹ ਵਗਾਵਾਂਗੇ। ਸੋ ਜਿੰਨੀਆਂ ਮਾਵਾਂ ਕਹਿੰਦੇ ਵੀ ਇੱਧਰਲੇ ਪਾਸੇ ਰੋ ਰਹੀਆਂ, ਕਹਿੰਦੇ ਅਸੀਂ ਨਹੀਂ ਕਿਸੇ ਦੀ ਪਰਵਾਹ ਕਰਦੇ ਤੇ ਮਿਡਲ ਈਸਟ ਦੇ ਵਿੱਚ ਰਿਸਟ੍ਰੇਂਟ ਦੇ ਨਾਲ ਨਹੀਂ ਕੰਮ ਚੱਲਣਾ, ਅਸੀਂ ਪੂਰੀ ਤਰ੍ਹਾਂ ਖਤਮ ਕਰ ਦੇਣਾ ਆ, ਨਾਸਤੋ ਨਬੂਤ ਜਿਹੜਾ ਉਹ ਕਹਿੰਦੇ ਵੀ ਕਰ ਦੇਣਾ ਆ ਲਬਨਾਨ ਨੂੰ। ਸੋ ਹੁਣ ਈਰਾਨ ਤਾਂ ਦੇ ਨਾਲ ਤਾਂ ਜਿਹੜਾ ਹਰਜੋਤ ਸਿੰਘ ਜੀ ਸਮਝੌਤਾ ਅਮਰੀਕਾ ਦਾ ਹੋ ਗਿਆ, ਪਰ ਸਾਈਨ ਲੱਗਦਾ ਆਪਸ ਦੇ ਵਿੱਚ ਜਿਹੜੀ ਇਹਨਾਂ ਦੀ ਅਗਲੀਆਂ ਮੀਟਿੰਗਸ, ਅਗਲਾ ਦੌਰ ਚੱਲਣਾ ਸੀਗਾ ਗੱਲਬਾਤ ਦਾ ਨਿਊਕਲੀਅਰ ਪ੍ਰੋਗਰਾਮ ਨੂੰ ਲੈ ਕੇ, ਉਹ ਇਜ਼ਰਾਈਲ ਦੇ ਦੁਆਰਾ। ਇਜ਼ਰਾਈਲ ਦੀ ਇਸ ਟਾਈਮ ਜ਼ੋਰ ਲੱਗਾ ਪਿਆ ਆ ਵੀ ਕਿਸੇ ਨਾ ਕਿਸੇ ਤਰੀਕੇ ਵੀ ਅਸੀਂ ਇਹ ਜਿਹੜੀ ਸੀਜ਼ ਫਾਇਰ ਆ, ਇਹ ਜਿਹੜੀ ਜੰਗਬੰਦੀ ਆ, ਇਸ ਨੂੰ ਤੜਵਾ ਜਿਹੜਾ ਉਹ ਦਈਏ। ਟਰੰਪ ਹੋਣਾ ਨੇ ਵੀ, JD ਵੈਂਸ ਹੋਣਾ ਨੇ ਵੀ ਅਮਰੀਕਾ ਦੇ ਵਿੱਚ ਜਿਹੜਾ ਮਾਹੌਲ ਆ ਇਜ਼ਰਾਈਲ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਉਹ ਬਦਲ ਚੁੱਕਾ ਆ। ਇਨਫੈਕਟ ਜੇ ਕਿਹਾ ਜਾਵੇ ਤਾਂ ਹਰਜੋਤ ਸਿੰਘ ਜੀ ਇਹ ਵੀ ਅਤਕਥਨੀ ਨਹੀਂ ਆ ਵੀ ਉਹਨਾਂ ਦਾ ਚਿਹਰਾ ਨੰਗਾ ਹੋ ਚੁੱਕਾ ਹੈ ਜੋ ਇਜ਼ਰਾਈਲ ਵਾਲਿਆਂ ਨੇ ਇਸ ਮੌਕੇ ਕੀਤਾ ਹੈਗਾ ਆ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਸਾਹਮਣੇ ਜਿਹੜੀ ਉਹ ਹੈਗੀ ਆ। ਸੋ ਲਬਨਾਨ ਦੇ ਉੱਤੇ ਪੂਰੀ ਤਰ੍ਹਾਂ ਥੋੜੇ ਦਿਨ ਪਹਿਲਾਂ ਟਰੰਪ ਹੋਣੀ ਕਹਿ ਰਹੇ ਸੀਗੇ ਵੀ ਇਹ ਥੋੜੀ ਵੀ ਜੇ ਹਿਜ਼ਬੁੱਲਾ ਦਾ ਇੱਕ ਬੰਦਾ ਇੱਕ ਬਿਲਡਿੰਗ 'ਚ ਆ ਰਿਹਾ ਤੇ ਤੁਸੀਂ ਪੂਰੀ ਬਿਲਡਿੰਗ ਹੀ ਸਿੱਟ ਦਿਓ। ਕਹਿੰਦੇ ਵੀ ਇਹ ਵੀ ਗੱਲ ਜਿਹੜੀ ਉਹ ਠੀਕ ਨਹੀਂ ਹੈਗੀ। ਸੋ ਕਾਫੀ ਦਬਾਅ ਸੀਗਾ ਇੱਥੇ ਪਿੱਛੇ ਵੋਟਾਂ ਨੂੰ ਜਿਹੜਾ ਉਹ ਲੈ ਕੇ ਵੀ ਲੋਕਾਂ ਦਾ ਜਿਹੜਾ ਰੁਝਾਨ ਆ, ਅਮਰੀਕਨਜ਼ ਬਿਲਕੁਲ ਲੜਾਈ ਦੇ ਹੱਕ ਦੇ ਵਿੱਚ ਨਹੀਂ ਸੀਗੇ, ਬਟ ਫਿਰ ਵੀ ਉਸ ਦੇ ਬਾਵਜੂਦ ਇਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜਾ ਉਹ ਸਾਹਮਣੇ ਆਇਆ ਹੈਗਾ। ਸੋ ਇਹ ਆਪਣੇ ਜਿਹੜੇ ਉਹ ਸਥਿਤੀ ਜਿਹੜੀ ਉਹ ਬਣੀ ਆ। ਸੋ ਦੌਰਾ ਜਿਹੜਾ ਸਵਿਟਜ਼ਰਲੈਂਡ ਦਾ ਜਨੇਵਾ ਦੇ ਵਿੱਚ ਜਿਹੜੀ ਗੱਲਬਾਤ ਹੋਣੀ ਸੀ ਉਹ ਉਸ ਨੂੰ ਹੁਣ ਕੈਂਸਲ ਕਰ ਦਿੱਤਾ ਗਿਆ। ਜਿਹੜੇ ਵਾਰਮੋਂਗਰਸ ਆ
ਨੀਓਕੌਨਸ ਜਿਨ੍ਹਾਂ ਨੂੰ ਅਕਸਰ ਆਖ ਦਿੱਤਾ ਜਾਂਦਾ ਹੈ, ਇੱਥੇ ਦੇ ਰਾਈਟ ਵਿੰਗ ਵਾਲਿਆਂ ਦੇ ਵਿੱਚ ਵੀ ਹੁਣ 2 ਤਰੀਕੇ ਦਾ ਆਪਾਂ ਨੂੰ ਮੀਡੀਆ ਦਿਖ ਰਿਹਾ ਆ, ਜਿਹੜਾ ਕਿ ਇਸ ਗੱਲ ਤੋਂ ਨਿਰਾਸ਼ ਹੈ। ਜਿਹੜੇ ਇਜ਼ਰਾਈਲ ਫਸਟ ਵਾਲੇ ਆ, ਉਹਨਾਂ ਨੂੰ ਬਹੁਤ ਜ਼ਿਆਦਾ ਨਿਰਾਸ਼ਾ ਜਿਹੜੀ ਉਹ ਹੋਈ ਆ, ਚਾਹੇ ਉਹ ਬੈਨ ਸ਼ਪੀਰੋ ਆ, ਮਾਰਕ ਲਵਿਨ ਵਰਗੇ ਆ, ਤੇ ਲਿੰਡਸੀ ਗ੍ਰਾਹਮ ਆ, ਤੇ ਟੈਡ ਕਰੂਜ਼ ਵਰਗੇ ਆ। ਉਹਨਾਂ ਸਾਰਿਆਂ ਨੂੰ ਬਹੁਤ ਪੀੜਾ ਜਿਹੜੀ ਹੋ ਰਹੀ ਆ ਵੀ ਇਹ ਡੀਲ ਟਰੰਪ ਹੁਣਾਂ ਨੇ ਬਣਾ ਕਿਉਂ ਲਈ ਆ, ਇਹ ਸਮਝੌਤਾ ਇਹਨਾਂ ਨੇ ਕਰਕੇ ਜਿਹੜਾ ਉਹ ਲਿਆ ਹੈਗਾ ਆ। ਸੋ ਦੂਜੇ ਪਾਸੇ ਜਿਹੜੇ ਦੂਜੇ ਮੀਡੀਆ ਵਾਲੇ ਆ, ਇਹਨਾਂ ਦੋਨਾਂ ਦੇ ਵਿੱਚੋਂ ਇੱਕ ਚੀਜ਼ ਜਿਹੜੀ ਉਹ ਪੱਕੀ ਆ, ਉਹ ਇਹ ਕਹਿ ਰਹੇ ਵੀ ਅਮਰੀਕਾ ਦੀ ਹਾਰ ਹੋਈ ਆ, ਵੀ ਅਮਰੀਕਾ ਨੇ ਬੇਸਿਕਲੀ ਸਰੈਂਡਰ ਇਸ ਦੇ ਵਿੱਚ ਕੀਤਾ ਆ। ਪਰ ਦੋਨਾਂ ਮੁਲਕਾਂ ਦੀ ਹੁਣ ਐਪੇਟਾਈਟ ਤਾਂ ਨਹੀਂ ਸੀਗੀ ਲੜਾਈ ਨੂੰ ਜਿਹੜਾ ਉਹ ਲੈ ਕੇ। ਜਿੱਦਾਂ ਟੱਕਰ ਕਾਲਸਨ ਵਰਗੇ ਆ, ਉਹ ਇਹ ਕਹਿ ਰਹੇ ਆ ਵੀ ਥੈਂਕ ਯੂ ਵੀ ਤੁਸੀਂ ਇੱਕ ਹਿਸਾਬ ਦੇ ਨਾਲ ਡੀਲ ਤਾਂ ਜਿਹੜੀ ਉਹ ਕੀਤੀ ਹੈਗੀ ਹੈ, ਤੇ ਇਜ਼ਰਾਈਲ ਨੂੰ ਆਪਣੀ ਜਿਹੜੀ ਉਹ ਜਗ੍ਹਾ ਵੀ ਜਿਹੜੀ ਉਹ ਦਿਖਾਈ ਆ। ਪਰ ਹੁਣ ਇਜ਼ਰਾਈਲ ਵਾਲੇ ਇਸ ਟਾਈਮ ਫੜਫੜਾ ਰਹੇ ਆ ਇਹ ਸਾਰੀਆਂ ਚੀਜ਼ ਦੇ ਉਲਟ। ਤੇ ਕੱਲ ਤਾਂ ਜਿਹੜੀ ਵੈਂਸ ਨੇ ਕਲਾਸ ਤਾਂ ਲਾਈ ਸੀ ਇਹਨਾਂ ਦੀ ਵੀ ਭਾਈ ਤੁਸੀਂ ਕੀ ਬਾਕੀ ਜਿਹੜੀ ਜਾ ਰਹੇ ਆ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਅਮਰੀਕਾ ਤੋਂ ਇਲਾਵਾ ਤੁਹਾਡਾ ਹੋਰ ਕੋਈ ਹਮਦਰਦ ਮੁਲਕ ਹੈ ਨਹੀਂ ਦੁਨੀਆ ਦੇ ਉੱਤੇ। ਅਮਰੀਕਨ ਕਿਉਂਕਿ ਇੱਥੇ ਵੀ ਬਹੁਤ ਚਰਚਾ ਜਿਹੜੀ ਹਰਜੋਤ ਸਿੰਘ ਜੀ ਚੱਲ ਪਈ ਆ ਵੀ ਅਮਰੀਕਾ ਦੀਆਂ ਮਿਜ਼ਾਈਲਾਂ ਦੇ ਨਾਲ ਤੁਸੀਂ ਇਜ਼ਰਾਈਲ ਵਾਲੇ ਆ ਕਿਸ ਤਰੀਕੇ ਦੇ ਨਾਲ ਕਤਲੋਗਾਰਤ ਜਿਹੜੀ ਉਹ ਕਰ ਰਹੇ ਆ, ਇਹ ਸਾਨੂੰ ਜਿਹੜੀ ਗੱਲ ਠੀਕ ਨਹੀਂ ਆ। ਤੇ ਹੁਣ ਉਹੀ ਮੁਲਕ ਨੂੰ ਦੁਬਾਰਾ ਬਣਾਉਣ ਦੇ ਲਈ $300 ਬਿਲੀਅਨ ਦੀ ਜਿਹੜੀ ਉਹ ਗੱਲ ਵੀ ਇਸ ਦੇ ਵਿੱਚ ਨਾਲ ਕੀਤੀ ਜਿਹੜੀ ਉਹ ਜਾ ਰਹੀ ਹੈਗੀ ਆ। ਪਰ ਹਾਲ ਦੀ ਘੜੀ ਗੱਲਬਾਤ ਡੀਰੇਲ ਜਿਹੜੀ ਉਹ ਹੋਈ ਹੈਗੀ ਆ, ਤੇ ਸਵਿਟਜ਼ਰਲੈਂਡ ਦੇ ਵਿੱਚ ਜਿਹੜੀ ਗੱਲਬਾਤ ਹੋਣੀ ਸੀ ਇਹਨਾਂ ਦੀ ਅੱਗੇ ਸਮਝੌਤੇ ਨੂੰ ਅੱਗੇ ਵਧਾਉਣਾ ਸੀਗਾ, ਉਹ ਹਾਲ ਦੀ ਘੜੀ ਟਲ ਗਿਆ ਹੈਗਾ ਆ, ਕਿਉਂਕਿ ਲਬਨਾਨ ਦੇ ਵਿੱਚ ਇਜ਼ਰਾਈਲ ਨੇ ਤਾਬੜਤੋੜ ਜਿਹੜੀ ਬੰਬਾਰਡਮੈਂਟ ਆ ਉਹ ਦੁਬਾਰਾ ਸ਼ੁਰੂ ਕਰ ਦਿੱਤੀ ਆ। ਜੀ, ਯੂਐਸ ਨੇ ਕਹਿੰਦੇ ਭਈ ਜੋ ਨੇਵਲ ਬਲੌਕੇਡ ਸੀਗਾ ਈਰਾਨ ਦਾ, ਉਹ ਉਸ ਨੂੰ ਉਠਾ ਲਿਆ ਹੈ। ਇਹ ਅੱਜ ਦੀ BBC ਜਿਹੜੀ ਆ ਉਹ ਰਿਪੋਰਟ ਕਰ ਰਹੀ ਆ। ਸੁਪਰੀਮ ਲੀਡਰ ਜੋ ਈਰਾਨ ਦਾ ਆ, ਉਹਨਾਂ ਨੇ ਇਹ ਕਿਹਾ ਵੀ ਟਰੰਪ ਨੇ ਤਾਂ ਆਊਟ ਆਫ ਡੈਸਪਰੇਸ਼ਨ ਜਿਹੜੀ ਆ ਇਹ ਡੀਲ ਬਣਾਈ ਹੈਗੀ ਆ। ਯੂਐਸ ਸੈਂਟਰਲ ਕਮਾਂਡ ਨੇ ਕਨਫਰਮ ਕੀਤਾ ਆ ਐਕਸ ਦੇ ਉੱਤੇ ਵੀ ਪ੍ਰੈਜ਼ੀਡੈਂਟ ਦੀ ਡਾਇਰੈਕਸ਼ਨ ਦੇ ਉੱਤੇ ਕੁਝ ਜਿਹੜੇ ਯੂਐਸ ਦੇ ਵੈਸਲਸ ਆ ਉਹ ਉਸ ਏਰੀਏ 'ਚ ਰਹਿਣਗੇ, ਬਾਕੀ ਜਿਹੜੇ ਰਿਮੂਵ ਕਰ ਲਏ ਗਏ ਹੈਗੇ ਆ। ਉਸ ਤੋਂ ਬਾਅਦ ਈਰਾਨ ਦੇ ਸੁਪਰੀਮ ਲੀਡਰ ਮੋਜ਼ਤਬਾ ਖਮੈਨੀ ਜੋ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਹਾਂ ਅਸੀਂ ਡੀਲ ਅਪਰੂਵ ਕਰ ਦਿੱਤੀ ਆ। ਹਾਲਾਂਕਿ ਸਾਡੇ ਵਿਊ ਜਿਹੜੇ ਕਾਫੀ ਡਿਫਰੈਂਟ ਹੈਗੇ ਆ, ਇਹਦੇ ਵਿੱਚ ਉਹਨਾਂ ਨੇ ਐਲੈਬੋਰੇਟ ਕੁਛ ਨਹੀਂ ਕੀਤਾ। ਤੇ ਉਹਨਾਂ ਨੇ ਇਹ ਕਿਹਾ ਵੀ ਈਰਾਨ ਦਾ ਪ੍ਰੈਜ਼ੀਡੈਂਟ ਜਿਹੜਾ ਮਸੂਦ ਪੈਜ਼ਿਕਸ਼ੀਅਨ ਹੈਗਾ ਆ, ਤੇ ਉਹ ਇਰਾਨੀਅਨ ਲੋਕਾਂ ਦੀ ਜੋ ਰਾਈਟਸ ਆ ਉਹਨਾਂ ਨੂੰ ਪ੍ਰੋਟੈਕਟ ਕਰੂਗਾ ਤੇ ਉਹ ਸਾਈਨ ਕਰੂਗਾ। ਖੈਮਨਾਈ ਨੇ ਪ੍ਰੈਜ਼ੀਡੈਂਟ ਦੇ ਸੰਬੰਧ ਦੇ ਵਿੱਚ ਕਿਹਾ ਵੀ ਆਊਟ ਆਫ ਡੈਸਪਰੇਸ਼ਨ, ਸੋ ਉਹਨਾਂ ਨੇ ਸਾਰੇ ਤਰ੍ਹਾਂ ਦੇ ਲੈਵਰੇਜ ਜਿਹੜੇ ਯੂਜ਼ ਕੀਤੇ ਹੈਗੇ ਆ ਇਸ ਡੀਲ ਨੂੰ ਬਣਾਉਣ ਦੇ ਲਈ। ਇਹ ਫਸਟ ਟਾਈਮ ਜਿਹੜੇ ਖੈਮਨਾਈ ਆ ਉਹਨਾਂ ਦਾ ਰਿਸਪੌਂਸ ਇਸ ਐਗਰੀਮੈਂਟ ਦੇ ਉੱਤੇ ਆਇਆ, ਤੇ ਉਹ ਪਬਲਿਕ 'ਚ ਨਹੀਂ ਦੇਖੇ ਗਏ। ਮਾਰਚ ਤੋਂ ਬਾਅਦ ਜਦ ਤੋਂ ਉਹਨਾਂ ਦਾ ਜਿਹੜਾ ਫਾਦਰ ਆ ਐਤੁੱਲਾ ਅਲੀ ਖਮੈਨੀ, ਉਸ ਨੂੰ ਜਿਹੜਾ ਮਾਰ ਮੁਕਾਇਆ ਗਿਆ ਸੀ। 28 ਫਰਵਰੀ ਦੀ ਇਹ ਗੱਲ ਆ, US ਇਜ਼ਰਾਈਲ ਨੇ ਜਦੋਂ ਅਟੈਕ ਕੀਤਾ ਸੀ ਈਰਾਨ ਦੇ ਉੱਤੇ। ਟਰੰਪ ਉਹਨਾਂ ਨੇ ਖੈਮਨਾਈ ਦੀ ਜਿਹੜੀ ਸਟੇਟਮੈਂਟ ਆ ਉਹਦੇ ਉੱਤੇ ਹਜੇ ਕੋਈ ਜਿਹੜਾ ਕਿਸੇ ਤਰ੍ਹਾਂ ਦਾ ਰਿਸਪੌਂਡ ਨਹੀਂ ਕੀਤਾ ਹੈਗਾ। US ਤੇ ਈਰਾਨ ਦੀ ਡੀਲ ਦੇ ਵਿੱਚ 14 ਕੋਰ ਪੁਆਇੰਟ ਹੈਗੇ ਆ। $300 ਬਿਲੀਅਨ ਉਹਨਾਂ ਨੂੰ ਦੇਣਾ ਵੀ ਆ ਰੀਕਨਸਟਰਕਸ਼ਨ ਤੇ ਇਕਨੋਮਿਕ ਡਿਵੈਲਪਮੈਂਟ ਦੇ ਲਈ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਬਹੁਤ ਸਾਰੇ ਰਿਪਬਲਿਕਨ ਵੀ ਹੁਣ ਇਸ ਗੱਲੋਂ ਔਖੇ ਹੈਗੇ ਆ ਵੀ ਇੰਨਾ ਕੁਛ ਕਰਕੇ ਵੀ ਤੁਸੀਂ ਉਹਨਾਂ ਨੂੰ ਪੈਸੇ ਵੀ ਦੇਣ ਜਾ ਰਹੇ ਹੋ। ਇਸੇ ਤਰ੍ਹਾਂ ਇਹ ਖਬਰ ਵੀ ਆ ਰਹੀ ਆ ਵੀ 1 ਬਿਲੀਅਨ ਬੈਰਲ ਜਿਹੜਾ ਆ ਤੇਲ ਉਹ ਮਿਸਿੰਗ ਹੈਗਾ ਆ। ਗੁੱਡ ਨਿਊਜ਼ ਤਾਂ ਇਹ ਆ ਵੀ ਸਟੇਟ ਆਫ ਹਾਰਮੋਜ਼ ਖੁੱਲ ਗਿਆ, ਪਰ ਜਿਸ ਟਾਈਮ ਦੇ ਉੱਤੇ CNN ਨੇ ਖਬਰ ਛਾਪੀ ਸੀ ਉਸ ਤੋਂ ਬਾਅਦ ਬੰਦ ਕਰ ਦਿੱਤਾ ਗਿਆ। ਸੋ ਇਹ ਇੱਕ ਤਰ੍ਹਾਂ ਦਾ ਡਰਾਮਾ ਉੱਥੇ ਚੱਲ ਰਿਹਾ ਹੈਗਾ। ਤੇ ਬੈਡ ਨਿਊਜ਼ ਉਹ ਕਹਿੰਦੇ ਵੀ ਬਹੁਤ ਲੇਟ ਹੈਗਾ ਆ। ਮਿਡਲ ਈਸਟ ਤੋਂ ਤੇਲ 4 ਮਹੀਨਿਆਂ ਤੋਂ ਨਹੀਂ ਆ ਰਿਹਾ, ਜਿਹਦੇ ਨਾਲ ਦੁਨੀਆ ਨੇ 1.15 ਬਿਲੀਅਨ ਬੈਰਲਸ ਲੋਸਟ ਕੀਤਾ ਹੈਗਾ ਆਇਲ ਸਪਲਾਈ ਇਸ ਜੰਗ ਦੇ ਦੌਰਾਨ। ਇਹਦੇ ਕਰਕੇ ਜਿਹੜੀਆਂ ਆਇਲ ਮਾਰਕੀਟਸ ਆ ਉਹ ਆਪਾਂ ਦੇਖਿਆ ਹੀ ਆ ਵੀ ਕਿੰਨੀਆਂ ਜ਼ਿਆਦਾ ਪ੍ਰਾਈਸ ਆ ਉਹ ਵਧੀ ਹੈਗੀ ਆ। ਇੰਟਰਨੈਸ਼ਨਲ ਐਨਰਜੀ ਐਡਮਿਨਿਸਟ੍ਰੇਸ਼ਨ ਨੇ ਕਿਹਾ ਪੈਟਰੋਲੀਅਮ ਰਿਜ਼ਰਵ ਜਿਹੜੇ ਆ ਉਹ ਲੋਐਸਟ ਲੈਵਲ ਆ 1990 ਤੋਂ ਬਾਅਦ। ਸੋ ਇਹ ਇੱਕ ਬਹੁਤ ਵੱਡਾ ਨੰਬਰ ਆ ਵੀ ਇੰਨੇ ਸਾਲਾਂ ਬਾਅਦ ਲੋਐਸਟ ਲੈਵਲ ਦੇ ਉੱਤੇ ਰਿਜ਼ਰਵ ਜਿਹੜੇ ਆ ਉਹ ਰਹਿ ਗਏ ਹੈਗੇ ਆ।
ਸੋ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਇਸ ਹਫ਼ਤੇ ਜਿਹੜਾ ਤੇਲ ਆ ਉਹ ਆਉਣਾ ਸ਼ੁਰੂ ਹੋ ਜਾਊਗਾ ਤੇ ਜਿਹੜੀਆਂ ਗੈਸ ਦੀਆਂ ਪ੍ਰਾਈਸਿਸ ਆ ਉਹ ਰੌਕ ਬਾਟਮ ਡਿੱਗ ਪੈਣਗੀਆਂ। ਇੱਕ ਟਾਈਮ ਦੇ ਉੱਤੇ ਜਿਹੜਾ ਬੈਰਲ ਦੀ ਕੀਮਤ $126.41 ਸੀ, ਜੋ ਕਿ ਉਹ ਕੱਲ $80 ਦੇ ਕਰੀਬ ਪਹੁੰਚ ਗਈ ਸੀ। ਕਾਫੀ ਜ਼ਿਆਦਾ ਜਿਹੜੀ ਘਟ ਗਈ ਸੀ। ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਹੁਣ ਆਪਾਂ ਦੇਖਾਂਗੇ ਵੀ ਜਿੱਥੇ ਅਸੀਂ ਗੈਸ ਪਵਾਉਂਦੇ ਆ, ਗੈਸ ਪੰਪ ਦੇ ਉੱਤੇ ਪ੍ਰਾਈਸ ਕਦੋਂ ਘਟਦੀ ਹੈਗੀ ਆ। ਬੈਰਲ ਦੀ ਗੈਸ ਤਾਂ ਜ਼ਰੂਰ ਘਟ ਗਈ ਹੈਗੀ ਆ। ਸੋ ਹਜੇ ਕਾਫੀ ਲੰਮਾ ਸਮਾਂ ਲੱਗੂਗਾ ਜੋ ਤੇਲ ਦੀਆਂ ਕੀਮਤਾਂ ਆ ਉਸ ਨੂੰ ਥੱਲੇ ਜਾਣ ਦੇ ਲਈ। ਜੀ ਹਰਜੋਤ ਸਿੰਘ ਜੀ 47 ਲੈਬਨਾਨੀ ਮਰਨ ਤੋਂ ਬਾਅਦ 4 ਇਜ਼ਰਾਈਲੀ ਮਰਨ ਤੋਂ ਬਾਅਦ ਚ ਇਜ਼ਰਾਈਲ ਤੇ ਹਿਜ਼ਬੁੱਲਾ ਵਾਲੇ ਫੇਰ ਨਵੀਂ ਸੀਜ਼ ਫਾਇਰ ਦੇ ਲਈ ਮੰਨ ਗਏ ਆ। ਸੋ ਇਹ ਹੁਣ ਸਮਝ ਨਹੀਂ ਆ ਰਿਹਾ ਵੀ ਇਹ ਡਰਾਮਾ ਚੱਲ ਕੀ ਰਿਹਾ, ਸੀਜ਼ ਫਾਇਰ ਹੋਣੀ ਆ ਨਹੀਂ ਹੋਣੀ ਆ। ਉੱਥੋਂ ਵੀ 20 ਲੋਕਾਂ ਨੂੰ ਜਿਹੜਾ ਬਹੁਤ ਜ਼ਿਆਦਾ ਭੰਬਲ ਭੂਸਾ ਹੈਗਾ, ਦੁਨੀਆ ਨੂੰ ਵੀ ਇਸ ਚੀਜ਼ ਨੂੰ ਲੈ ਕੇ ਭੰਬਲ ਭੂਸਾ ਡੈਫੀਨੇਟਲੀ ਹੈਗਾ। ਸੋ ਜਿੱਦਾਂ ਤੁਸੀਂ ਦੱਸ ਹੀ ਰਹੇ ਆ ਹਰਜੋਤ ਸਿੰਘ ਜੀ, ਰਾਸ਼ਟਰਪਤੀ ਟਰੰਪ ਨੇ G7 ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਲੀਅਰ ਕਰ ਦਿੱਤਾ ਵੀ ਇਹ ਡੀਲ ਉਹਨਾਂ ਨੂੰ ਕਿਉਂ ਕਰਨੀ ਪਈ ਆ, ਅਮਰੀਕਾ ਦਾ ਸਰੈਂਡਰ ਕਿਉਂ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਹੋਇਆ, ਜੋ ਅਕਸਰ ਇੱਕ ਗੱਲ ਜਿਹੜੀ ਇਸ ਟਾਈਮ ਵੱਧ ਚੜ ਕੇ ਸਾਹਮਣੇ ਆ ਰਹੀ ਆ। ਔਰ ਟਰੰਪ ਹੁਣਾਂ ਦੇ ਆਪਣੇ ਇਹ ਸ਼ਬਦ ਨੇ, ਕਹਿੰਦੇ ਵੀ 4 ਹਫ਼ਤਿਆਂ ਦੇ ਵਿੱਚ ਜਿਹੜਾ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਜਿਹੜਾ SPR ਇੱਥੇ ਆਖਿਆ ਜਾਂਦਾ, ਜਿਹਦੇ ਵਿੱਚੋਂ ਮਿਲੀਅਨਸ ਆਫ ਬੈਰਲ ਆਲਰੇਡੀ ਵੀ ਤੇਲ ਦੀ ਸਪਲਾਈ ਘੱਟ ਹੋਣ ਕਰਕੇ ਉਹ ਵਰਤੇ ਗਏ ਸੀਗੇ, ਉਹ 43 ਸਾਲ ਦੇ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਪਹੁੰਚ ਗਿਆ ਹੈ। ਇਹ ਅਮਰੀਕਾ ਦਾ ਐਮਰਜੈਂਸੀ ਰਿਜ਼ਰਵ ਉਹ ਕਹਿੰਦੇ ਵੀ 4 ਹਫ਼ਤਿਆਂ ਦੇ ਵਿੱਚ ਖਤਮ ਹੋ ਜਾਣਾ ਸੀਗਾ। ਸੋ ਇਹ ਫਿਰ ਦੇਖਣਾ ਨਹੀਂ ਸੀ ਜਿਹੜਾ ਉਹ ਚਾਹੁੰਦੇ, ਤੇ ਉਹਨਾਂ ਨੂੰ ਪਤਾ ਆ ਵੀ ਫਿਰ ਲਾਲਾ ਜਿਹੜੀ ਉਹ ਬਹੁਤ ਜ਼ਿਆਦਾ ਹੋ ਜਾਣੀ ਆ, ਤੇ ਇੱਥੇ ਤਾਂ ਅਨਾਰਕੀ ਵਾਲਾ ਹਿਸਾਬ ਵੀ ਜਿਹੜਾ ਉਹ ਬਣ ਸਕਦਾ ਹੈਗਾ ਆ। ਸੋ ਹੁਣ ਰੀਓਪਨਿੰਗ ਹੋਣੀ ਆ ਸਟੇਟ ਦੀ, ਫਿਰ ਬੰਦ ਹੋ ਗਿਆ ਔਨ ਆਫ ਜਿਹੜਾ ਉਹ ਹਰਜੋਤ ਸਿੰਘ ਜੀ ਚੱਲੀ ਜਾਂਦੇ ਆ। ਪਰ ਅਮਰੀਕਾ ਦੇ ਜਿਹੜੇ ਰਿਜ਼ਰਵ ਆ ਉਹ ਇਸ ਟਾਈਮ ਖਾਲੀ ਜਿਹੜੇ ਉਹ ਹੋ ਰਹੇ ਨੇ। ਸੋ 43 ਸਾਲ ਬਾਅਦ ਜੇ ਦੇਖਿਆ ਜਾਵੇ ਤਾਂ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਜਿਹੜਾ ਉਹ ਪਹੁੰਚ ਚੁੱਕਾ ਆ। ਸੋ ਬਿਲੀਅਨ ਬੈਰਲ ਦਾ ਤੁਸੀਂ ਦੱਸ ਹੀ ਚੁੱਕੇ ਆ ਵੀ ਉਹ ਤਾਂ ਉੱਡ ਹੀ ਗਿਆ ਨਾ ਸਪਲਾਈ ਦੇ ਵਿੱਚੋਂ, ਤੇ ਜਦੋਂ ਸਪਲਾਈ 'ਚ ਉੱਡ ਗਿਆ ਤੇ ਉਹਨੂੰ ਸਿੱਧਿਆਂ ਹੁੰਦਿਆਂ ਪੂਰਿਆਂ ਹੁੰਦਿਆਂ ਵੀ ਅਜੇ ਬਹੁਤ ਜ਼ਿਆਦਾ ਵਕਤ ਲੱਗ ਜਿਹੜਾ ਹੋ ਜਾਣਾ ਆ। ਪਰ ਇਹ ਜਿਹੜਾ ਹਾਲਾਤ ਆ ਹਰਜੋਤ ਸਿੰਘ ਜੀ, ਅਜੇ ਸੁੱਕਾ ਘਾਹ ਤੇ ਮਾਚਿਸ ਦੀ ਤੀਲੀ ਵਾਲਾ ਹਿਸਾਬ ਜਿਹੜਾ ਉਹ ਬਣਿਆ ਪਿਆ ਵੀ ਪਤਾ ਨਹੀਂ ਕਿਹੜੇ ਚੰਗਿਆੜੇ ਨੇ ਕਦੋਂ ਉੱਥੇ ਭਾਂਬੜ ਜਿਹੜੇ ਉਹ ਮਚਾ ਦੇਣੇ ਆ। ਤੇ ਆਪਾਂ ਇੱਦਾਂ ਦੀਆਂ ਜਿਹੜੀਆਂ ਨਿਊਜ਼ ਆ ਆਪਣੇ ਸਾਹਮਣੇ ਹੀ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਹੈਗੀਆਂ ਆ। ਸੋ ਜਿਹੜੀ ਕੱਲ ਫਾਈਟਿੰਗ ਹੋਈ ਆ ਹਿਜ਼ਬੁੱਲਾ ਤੇ ਲਬਨਾਨ ਤੇ ਇਜ਼ਰਾਈਲ ਦੇ ਜਿਹੜੇ ਦਰਮਿਆਨ, 4 ਇਜ਼ਰਾਈਲੀ ਫੌਜੀਆਂ ਦੀ ਵੀ ਜਿਹੜੀ ਇਸ ਦੇ ਵਿੱਚ ਮੌਤ ਹੋ ਚੁੱਕੀ ਹੈਗੀ ਆ। ਜੀ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ 9:25 ਕੈਲੀਫੋਰਨੀਆ ਦੇ ਸਮੇਂ ਮੁਤਾਬਕ, ਜੋ ਸਟੇਟ ਆਫ ਹਾਰਮੋਜ਼ ਆ ਉਹ ਈਰਾਨ ਨੇ ਇੱਕ ਵਾਰੀ ਫੇਰ ਬੰਦ ਕਰ ਦਿੱਤੀ ਹੈਗੀ ਆ। ਈਰਾਨ ਨੇ ਕਿਹਾ ਆ ਵੀ ਜੋ ਸਵਿਟਜ਼ਰਲੈਂਡ ਜਾਣਾ ਸੀ ਨਿਊਕਲੀਅਰ ਨੈਗੋਸੀਏਸ਼ਨ ਦੇ ਸੰਬੰਧ ਦੇ ਵਿੱਚ, ਉਹ ਨਹੀਂ ਜਾ ਰਹੇ ਹੈਗੇ। ਤੇ ਉਧਰੋਂ ਵੈਂਸ ਉਹਨਾਂ ਨੇ ਵੀ ਜਿਹੜੀ ਕੈਂਸਲ ਕਰ ਦਿੱਤੀ ਆ। ਇਜ਼ਰਾਈਲ ਵਾਲੇ ਕਹਿੰਦੇ ਵੀ ਲੈਬਨਾਨ ਤੋਂ ਆਪਣੀਆਂ ਫੋਰਸਸ ਪੁੱਲ ਨਹੀਂ ਕਰ ਰਹੇ, ਇਹ ਇੱਕ ਮੇਨ ਰੀਜ਼ਨ ਹੈਗਾ ਆ। ਸਟੇਟਮੈਂਟ ਉਹਨਾਂ ਨੇ ਜਾਰੀ ਕੀਤੀ ਆ ਵੀ ਜਿਹੜੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਹੈਗੇ IRGC ਤੇ US ਵਾਇਲੇਸ਼ਨ ਆ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੇ ਸੰਬੰਧ ਦੇ ਵਿੱਚ ਜੋ ਵਾਸ਼ਿੰਗਟਨ ਤੇ ਤਹਿਰਾਨ ਦੇ ਵਿੱਚ ਹੋਇਆ ਹੈਗਾ, ਪ੍ਰੈਜ਼ੀਡੈਂਟ ਟਰੰਪ ਤੇ ਪ੍ਰੈਜ਼ੀਡੈਂਟ ਮਸੂਦ ਉੱਥੇ ਜਿਹੜੇ ਉਹਨਾਂ ਦੇ ਵਿਚਕਾਰ। ਸੋ ਇਜ਼ਰਾਈਲ ਵਾਲੇ ਬੰਬਾਰਡਮੈਂਟ ਕਰ ਰਹੇ ਆ, ਵਿਡਰੋ ਨਹੀਂ ਕਰ ਰਹੇ, ਇਸ ਕਰਕੇ ਜੋ ਆ ਇਹ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੇ ਵਿੱਚ ਵਾਇਲੇਸ਼ਨ ਹੋਈ ਹੈਗੀ ਆ। ਸੋ US ਦੀ ਸੈਂਟਰ ਕਮਾਂਡ ਨੇ ਇਹ ਕਿਹਾ ਵੀ ਅਸੀਂ ਤਾਂ ਜੋ ਇਰਾਨੀਅਨ ਪੋਸਟ ਦਾ ਜੋ ਬਲੌਕੇਡ ਆ ਉਹ ਵੀ ਆਲਰੇਡੀ ਜੋ ਆ ਪਿਕ ਕਰ ਲਿਆ ਹੈਗਾ, ਆਲਰੇਡੀ ਲਿਫਟ ਕਰ ਲਿਆ ਪਰ ਜੋ ਇਜ਼ਰਾਈਲ ਵਾਲੇ ਆ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੱਸਿਆ, ਇਹ ਉਹ ਚਾਹੁੰਦੇ ਨਹੀਂ ਹੈ ਵੀ ਲੜਾਈ ਕਿਸੇ ਤਰ੍ਹਾਂ ਖਤਮ ਹੋਵੇ। ਉਹਨਾਂ ਨੇ ਜਿਹੜੀ ਬੰਬਾਰਡਮੈਂਟ ਆ ਫੇਰ ਸ਼ੁਰੂ ਕੀਤੀ ਹੋਈ ਆ ਤੇ ਸਟੇਟ ਆਫ ਹਾਰਮੋਜ਼ ਇੱਕ ਵਾਰੀ ਫੇਰ ਬੰਦ ਹੋ ਗਈ ਹੈਗੀ। ਜੀ US ਦੀ ਇੰਟੈਲੀਜੈਂਸ ਏਜੰਸੀਜ਼ ਨੇ ਚੇਤਾਵਨੀ ਦਿੱਤੀ ਹੈ ਟਰੰਪ ਐਡਮਿਨਿਸਟ੍ਰੇਸ਼ਨ ਨੂੰ। ਉਹਨਾਂ ਨੇ ਕਿਹਾ ਵੀ ਜਿਹੜਾ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨਿਤਨਯਾਹੂ ਆ, ਕਹਿੰਦੇ ਵੀ ਉਹ ਇਦਾਂ ਦੇ ਕਦਮ ਚੱਕੂਗਾ ਜਿਹਦੇ ਨਾਲ ਟਰੰਪ ਹੁਣਾਂ ਦੇ ਦੁਆਰਾ ਇਹ ਜਿਹੜੀ ਪੀਸ ਡੀਲ ਬਣਾਈ ਗਈ ਈਰਾਨ ਦੇ ਨਾਲ ਉਸ ਨੂੰ ਅੰਡਰਮਾਈਨ ਕਰੇ, ਵੀ ਉਸ ਨੂੰ ਉਹ ਨਾ ਜਿਹੜੀ ਉਹ ਮੰਨੇ। ਇਜ਼ਰਾਈਲ ਦਾ ਜਿਹੜਾ ਇਹ ਪ੍ਰਾਈਮ ਮਿਨਿਸਟਰ ਨਿਤਨਯਾਹੂ ਆ ਉਹਦੇ ਤੇ ਇੰਟਰਨਲੀ ਬਹੁਤ ਪ੍ਰੈਸ਼ਰ ਵੀ ਜਿਹੜਾ ਉਹ ਹੈਗਾ ਆ।
ਉਹਦੀ ਕੁਰਸੀ ਉਦੋਂ ਦੀ ਤਾਂ ਹੀ ਬਚੀ ਹੋਈ ਆ ਕਿਉਂਕਿ ਉਸ ਦਾ ਇਹ ਜਿਹੜਾ ਰੌਲਾ ਗੌਲਾ ਆ ਲੰਮੇ ਸਮੇਂ ਤੋਂ ਜਿਹੜਾ ਉਹ ਚੱਲ ਰਿਹਾ, ਇਸੇ ਲਈ ਆ ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਉੱਥੇ ਕਿੰਨੀ ਵਾਰ ਇਲੈਕਸ਼ਨ ਜਿਹੜੀਆਂ ਉੱਥੇ ਹੋ ਚੁੱਕੀਆਂ, ਜਿਹਦੇ ਵਿੱਚ ਦੇਖਿਆ ਜਾ ਰਿਹਾ ਵੀ ਕੋਈ ਜਿਹੜੀ ਮੈਜੋਰਟੀ ਦੇ ਵਿੱਚ ਨਹੀਂ ਜਿੱਤ ਰਹੇ ਹੈਗੇ। ਸੋ ਏਅਰ ਸਟ੍ਰਾਈਕਸ ਤੇ ਸਾਰੀਆਂ ਚੀਜ਼ਾਂ ਨੂੰ ਬਾਅਦ ਦੇ ਵਿੱਚ US ਦੀ ਹੁਣ ਇੰਟੈਲੀਜੈਂਸ ਏਜੰਸੀ ਇਹ ਆਪ ਟਰੰਪ ਐਡਮਿਨਿਸਟ੍ਰੇਸ਼ਨ ਨੂੰ, ਟਰੰਪ ਹੁਣਾਂ ਨੂੰ ਦੱਸ ਰਹੀ ਆ ਵੀ ਨਿਤਨਿਆਹੂ ਨੇ ਤੇਰੀ ਮੰਨਣੀ ਨਹੀਂ ਜਿਹੜੀ ਉਹ ਹੈਗੀ, ਤੇ ਉਹ ਆਪਣੀ ਜਿਹੜੀ ਲੜਾਈ ਆ ਲਬਨਾਨ ਦੇ ਉਲਟ ਉਹ ਜਾਰੀ ਰੱਖੂਗਾ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ, ਬਾਂਹ ਫੜ ਕੇ ਈਰਾਨ ਦੇ ਉਲਟ ਲੜਾਈ ਸ਼ੁਰੂ ਕਰਾਈ ਸੀਗੀ ਇਜ਼ਰਾਈਲ ਨੇ ਅਮਰੀਕਾ ਵੀ ਚਲੋ ਉਦੋਂ ਕਿਹੜਾ ਨਿਆਣਾ ਵੀ ਜਿਹੜੀ ਬਾਂਹ ਦੇ ਫੜ ਕੇ ਜਿਹੜਾ ਉਹ ਖਿੱਚ ਹੋ ਗਿਆ। ਇਹਨਾਂ ਦੀ ਆਪਣੀ ਵੀ ਜਿਹੜੀ ਇੱਛਾ ਹੋਊਗੀ, ਰਜੀਮ ਚੇਂਜ ਕਹਿੰਦੇ ਨਹੀਂ ਸੀਗੇ ਪਰ ਟੌਪ ਦੇ ਬੰਦੇ ਮਾਰਤੇ, 150 ਬੰਦਾ ਮਾਰਤਾ, ਤੇ ਜਿਹੜੀ ਉਹਨਾਂ ਦੀ ਥਾਂ ਲਈ ਆ ਉਹਨਾਂ ਨੇ, ਉਹ ਉਹਨਾਂ ਤੋਂ ਵੀ ਕੱਟੜ ਜਿਹੜੇ ਉਹ ਗਾਂਹ ਜਿਹੜੇ ਉਹ ਆ ਗਏ ਆ, ਜਿਉਂ ਇਦਾਂ ਦੀ ਚੀਜ਼ ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਓਵਰਆਲ ਓਮਾਨ ਨੂੰ ਤੇ ਈਰਾਨ ਨੂੰ ਹਰਜੋਤ ਸਿੰਘ ਜੀ ਜਿਹੜਾ ਸਟ੍ਰੇਟ ਆਫ ਹਾਰਮੁਜ਼ ਆ, ਇਹਨਾਂ ਦੋਨਾਂ ਮੁਲਕਾਂ ਦੀ ਜਿਹੜੀ ਹੁਣ ਚੜ੍ਹਾਈ ਹੋ ਗਈ ਆ ਵੀ ਅਗਲਿਆਂ ਦੀ ਮਰਜ਼ੀ ਆ ਵੀ ਕਦੋਂ ਖੋਲ੍ਹਣਾ ਕਦੋਂ ਬੰਦ ਕਰਨਾ। ਹੁਣ ਇਨਫੈਕਟ ਇਹ ਵੀ ਜਿਹੜੀਆਂ ਹਰਜੋਤ ਸਿੰਘ ਜੀ ਰਿਪੋਰਟਸ ਆ ਵੀ ਜਿੰਨੇ ਵੀ ਕੰਟੇਨਰਸ ਉੱਧਰੋਂ ਲੰਘਣੇ ਆ, ਜਿੰਨੇ ਵੀ ਸ਼ਿਪਸ ਲੰਘਣੇ ਆ, ਉਹਨਾਂ ਨੂੰ ਇੱਕ ਫਾਰਮ ਫਿਲ ਕਰਨਾ ਪੈਣਾ, ਜਿਹੜਾ ਫਾਰਮ ਫਿਲ ਕਰਕੇ ਜਿਹੜੀ ਈਰਾਨ ਦੀ ਕੋਈ PGSA ਕਰਕੇ ਸੰਸਥਾ ਹੈਗੀ ਆ, ਪਰਸ਼ੀਅਨ ਗਲਫ ਸਟ੍ਰੇਟ ਅਥਾਰਟੀ, ਇਸਲਾਮਿਕ ਰਿਪਬਲਿਕ ਜਿਹੜੀ ਈਰਾਨ ਵਾਲਿਆਂ ਨੇ ਨਵੀਂ ਜਿਹੜੀ ਉਹ ਬਣਾਈ ਆ, ਤੇ ਕਹਿੰਦੇ ਵੀ ਉਹ ਸਾਨੂੰ ਮੈਰੀਟਾਈਮ ਇਨਫੋਰਮੇਸ਼ਨ ਤੁਸੀਂ ਘੱਲੋ, ਫਿਰ ਅਸੀਂ ਅਪਰੂਵ ਕਰਾਂਗੇ ਤੇ ਫਿਰ ਤੁਹਾਡਾ ਜਹਾਜ਼ ਉੱਥੋਂ ਲੰਘਣ ਦੇਣਾ ਆ। ਸੋ ਉਹਨਾਂ ਨੇ ਇੱਕ ਹੋਰ ਨਵੀਂ ਅਥਾਰਟੀ ਜਿਹੜੀ ਇਸ ਦੇ ਵਿੱਚ ਬਣਾ ਲਈ ਆ। ਇਸ ਮੈਮੋਰੰਡਮ ਦੇ ਤਹਿਤ ਸਿਰਫ 60 ਦਿਨ ਦੇ ਲਈ ਹਰਜੋਤ ਸਿੰਘ ਜੀ ਟੋਲ ਤੋਂ ਬਗੈਰ ਜਹਾਜ਼ ਜਿਹੜੇ ਆ ਉਹ ਲੰਘ ਸਕਦੇ ਆ। 60 ਦਿਨਾਂ ਬਾਅਦ ਈਰਾਨ ਤੇ ਓਮਾਨ ਆਪਸ ਦੇ ਵਿੱਚ ਜੇ ਉਹ ਗੱਲਬਾਤ ਕਰਨ ਤੇ ਸਟੇਟ ਆਫ ਹਾਰਮੁਜ਼ ਦੇ ਉੱਤੇ ਚੁੰਗੀ ਜਿਹੜੀ ਉਹ ਲਾ ਸਕਦੇ ਆ। ਸੋ ਹੁਣ ਆਪੇ ਦੇਖ ਲਓ ਵੀ ਇਹ ਲੜਾਈ ਦਾ ਫਾਇਦਾ ਹੋਇਆ ਨੁਕਸਾਨ ਹੋਇਆ। ਸਟੇਟ ਆਫ ਹਾਰਮੁਜ਼ ਜਿਹੜਾ ਕਿ ਲੜਾਈ ਤੋਂ ਪਹਿਲਾਂ ਬਿਲਕੁਲ ਖੁੱਲਾ ਸੀਗਾ, ਉਹ ਲੜਾਈ ਤੋਂ ਬਾਅਦ ਬੰਦ ਹੋਇਆ, ਤੇ ਹੁਣ ਉਹਨੂੰ ਖੁਲਾਉਣ ਦੇ ਲਈ ਤਰਲੇ ਮਿੰਨਤਾਂ ਜਿਹੜੀਆਂ ਉਹ ਇਸ ਟਾਈਮ ਈਰਾਨ ਤੇ ਓਮਾਨ ਦੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਆ। ਸੋ ਪਰ ਇਹ ਆ ਵੀ ਮਿਡਲ ਈਸਟ ਦਾ ਹਰਜੋਤ ਸਿੰਘ ਜੀ ਹੁਲੀਆ ਪੱਕੇ ਰੂਪ ਦੇ ਵਿੱਚ ਇਸ ਸਾਰੇ ਕੌਨਫਲਿਕਟ ਤੋਂ ਬਾਅਦ ਦੇ ਵਿੱਚ ਬਦਲਣ ਜਾ ਰਿਹਾ ਹੈਗਾ। ਜੀ ਬਿਲਕੁਲ। ਇੱਕ ਖਬਰ ਹੋਰ ਕਰਕੇ ਫਿਰ ਆਪਾਂ ਬ੍ਰੇਕ ਲਵਾਂਗੇ। ਹਾਊਸ ਡੈਮੋਕ੍ਰੇਟ ਜਿਹੜੇ ਆ ਉਹਨਾਂ ਨੂੰ ਕਾਫੀ ਝਟਕਾ ਲੱਗਾ ਹੈਗਾ। ਇੱਕ ਮੇਨ ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਸੀਗੀ, ਮੇਨ ਦੇ 2nd ਡਿਸਟ੍ਰਿਕਟ ਦੇ ਵਿੱਚ ਸੈਨੇਟਰ ਜੋ ਬਲਡਸੀ ਉਹ ਆਪਣੀ ਜਿਹੜੀ ਪ੍ਰਾਇਮਰੀ ਆ ਉਹ ਲਾਸ ਕਰ ਗਏ ਆ ਟੂ ਪ੍ਰੋਗਰੈਸਿਵ ਰਾਈਵਲ ਮੈਟ ਡਨਲਪ। ਆਪਾਂ ਇਹ ਦੇਖਿਆ ਵੀ ਰੀਸੈਂਟਲੀ ਜਿਹੜੀਆਂ ਇਲੈਕਸ਼ਨ ਹੋਈਆਂ ਇਹਨਾਂ ਦੇ ਵਿੱਚ ਜਿਹੜੇ ਪ੍ਰੋਗਰੈਸਿਵ ਆ ਉਹ ਕਾਫੀ ਜ਼ਿਆਦਾ ਜਿਹੜੇ ਅੱਗੇ ਵਧੇ ਆ। ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀ ਆਪਾਂ ਸੀਟ ਦੇਖੀ ਸੀ ਫ੍ਰਿਜ਼ਨੋ ਵਾਲੇ ਏਰੀਏ ਦੇ ਵਿੱਚ ਉੱਥੇ ਵੀ ਪ੍ਰੋਗਰੈਸਿਵ ਜਿੱਤੇ ਆ। ਇੱਥੇ ਡਾਕਟਰ ਐਸ਼ਾ ਬਹਾਵ ਆ ਬੇ ਏਰੀਏ ਦੇ ਵਿੱਚ ਉਹ ਜਿੱਤੀ ਆ। ਇਸੇ ਤਰ੍ਹਾਂ ਵੈਂਗ ਜੋ ਸੈਕਰਾਮੈਂਟੋ ਦੇ ਵਿੱਚ ਆ ਉਹ ਜਿੱਤੀ ਹੈਗੀ ਆ। ਤੇ ਹੁਣ ਮੇਨ ਵਾਲੀ ਵੀ ਜਿਹੜੀ ਆ 2nd ਡਿਸਟ੍ਰਿਕਟ ਦੀ ਜਿਹੜੀ ਖਬਰ ਆ ਰਹੀ ਹੈਗੀ ਆ। ਸੋ ਪ੍ਰੋਗਰੈਸਿਵ ਜਿਸ ਤਰ੍ਹਾਂ ਟਰੰਪ ਪਾਰਟੀ ਦੇ ਜਿਹੜੇ ਟਰੰਪ ਉਹਨਾਂ ਦੇ ਸਪੋਰਟਰ ਆ ਉਹ 100% ਵਿਨ ਹੋ ਰਹੇ ਹੈਗੇ ਆ। ਇਸੇ ਤਰ੍ਹਾਂ ਡੈਮੋਕ੍ਰੇਟਸ ਦੇ ਵਿੱਚ ਮੋਸਟਲੀ ਜਿਹੜੇ ਪ੍ਰੋਗਰੈਸਿਵ ਆ ਉਹ ਅੱਗੇ ਜਾ ਰਹੇ ਹੈਗੇ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਹੁਣ ਆਪਾਂ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 408 272 5200 ਤੇ ਦੂਜਾ ਨੰਬਰ
408 722 7698 डायल करो यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी TV USA ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी TV USA ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4082725200
ਤੇ ਦੂਜਾ ਨੰਬਰ 4087227698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ monthly installments ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟ ब्रेक तो बाद एक फिर आप सब का स्वागत करते हैं। सोते प्रोग्राम अपडेट अमेरिका हरजोत सिंह जी स्वागत करते हैं। सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। अगली जी हरजोत सिंह जी खबर उस उत्ते नजर मारते जाइए। एक्स राह दा अफसर ਜਿਹੜਾ ਗੁਰਪਤਵੰਤ ਪੰਨੂ ਹੁਣਾਂ ਦੇ ਸੁਪਾਰੀ ਵਾਲੇ ਕੇਸ ਦੇ ਵਿੱਚ ਜਿਸ ਦਾ ਨਾਮ ਆ ਜਿਹੜਾ ਯਾਦਵ ਨਾਂ ਦਾ ਬੰਦਾ ਸੀਗਾ, ਵਿਕਾਸ ਯਾਦਵ ਨਾਂ ਦਾ ਜਿਹੜਾ ਉਹ ਬੰਦਾ ਉਹ ਇੱਕ ਮਹਾਦੇਵ ਐਪ ਜਿਹੜੀ ਕਿ ਇੰਡੀਆ ਦੇ ਵਿੱਚ ਇੱਕ ਗੈਂਬਲਿੰਗ ਵਾਲੀ ਐਪ ਨੂੰ ਲੈ ਕੇ ਰੌਲਾ ਪਿਆ ਸੀ, ਉਸ ਦੇ ਵਿੱਚ ਵੀ ਜਿਹੜਾ ਉਹ ਜੁੜਿਆ ਹੋਇਆ ਦੇਖਿਆ ਜਾ ਰਿਹਾ ਆ। ਇਸ ਨੂੰ 18 ਦਸੰਬਰ 2023 ਨੂੰ ਦਿੱਲੀ ਪੁਲਿਸ ਦੀ ਇੱਕ ਸਪੈਸ਼ਲ ਸੈੱਲ ਆ ਉਹਨੇ ਗ੍ਰਿਫਤਾਰ ਕੀਤਾ ਸੀ, ਜਦ ਇਹਦੇ ਉਲਟ ਇੱਕ ਰੈਜ਼ੀਡੈਂਟ ਦੇ ਦੁਆਰਾ FIR ਦਰਜ ਕਰਾਈ ਗਈ ਸੀ ਵੀ ਇਹਨੇ ਐਕਸਟੋਰਸ਼ਨ ਤੇ ਕਿਡਨੈਪਿੰਗ ਕੀਤੀ ਆ ਬਿਸ਼ਨੋਈ ਦੇ ਨਾਲ, ਜਿਹੜਾ ਉਹ ਮਿਲ ਕੇ ਉਹ ਗੈਂਗਸਟਰ ਦੇ ਨਾਲ ਜੁੜਿਆ। ਹੁਣ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਤਾਰਾਂ ਆਪਸ ਦੇ ਵਿੱਚ ਜੁੜੀਆਂ ਹੋਈਆਂ ਆ। ਨਿਖਿਲ ਗੁਪਤਾ ਜਿਹਨੇ ਕਿ ਆਪਣੇ ਦੋਸ਼ਾਂ ਨੂੰ ਕਬੂਲਿਆ, ਜੋ ਕਿ ਅਮਰੀਕਾ ਦੀ ਜੇਲ੍ਹ ਦੇ ਵਿੱਚ ਆ, ਜਿਹੜਾ ਕਿ ਇਹਨੂੰ ਵਿਕਾਸ ਯਾਦਵ ਨੂੰ ਹਰਜੋਤ ਸਿੰਘ ਜੀ ਜਵਾਬਦੇਹੀ ਕਰਦਾ ਸੀਗਾ। ਇਹ ਰॉ ਦਾ ਜਿਹੜਾ ਇਹ ਏਜੰਟ ਸੀ, ਰਿਸਰਚ ਤੇ ਐਨਾਲਿਸਿਸ ਵਿੰਗ ਜਿਹੜਾ ਇੰਡੀਆ ਦੀ ਸਪਾਈ ਏਜੰਸੀ ਆਖੀ ਜਾਂਦੀ ਆ, ਉਸ ਦਾ ਇਹ ਲਾਰੈਂਸ ਬਿਸ਼ਨੋਈ ਦੇ ਨਾਲ ਜੁੜਿਆ। ਲਾਰੈਂਸ ਬਿਸ਼ਨੋਈ ਦੇ ਬੰਦੇ ਹੀ ਆ ਭਾਈ ਨਿੱਜਰ ਨੂੰ ਜਿਹੜਾ ਉਹ ਅਸੈਸੀਨੇਟ ਕਰਨ ਵਾਲੇ, ਉਹੀ ਉਹ ਲੋਕ ਨੇ ਜਿਨ੍ਹਾਂ ਨੇ ਦੁਨੀਆ ਭਰ ਦੇ ਵਿੱਚ ਐਕਸਟੋਰਸ਼ਨ ਕਿਡਨੈਪਿੰਗ ਦਾ ਜਿਹੜਾ ਧੰਦਾ ਆ ਉਹ ਚਲਾ ਰੱਖਿਆ ਹੋਇਆ ਆ। ਸੋ ਇਹ ਸਾਰੀਆਂ ਚੀਜ਼ਾਂ ਆ। ਸੋ ਜਿਹੜਾ ਮਹਾਦੇਵ ਐਪ ਦੇ ਵਿੱਚ ਹਰਜੋਤ ਸਿੰਘ ਜੀ ਇਹ ਵੀ ਚੀਜ਼ ਦੱਸਣ ਵਾਲੀ ਆ, ਉਹ ਕਹਿਣ ਵਾਲੀ ਦੱਸਦੇ ਜਾਈਏ ਵੀ ਉਹੀ ਆ ਜਿਹੜਾ ਸਤਨਾਮ ਸੰਧੂ ਨਹੀਂ ਆ ਚੰਡੀਗੜ੍ਹ ਯੂਨੀਵਰਸਿਟੀ ਵਾਲਾ, ਤੇ ਨਾਲ ਦੇ ਨਾਲ ਆਈ ਥਿੰਕ ਰਾਜ ਸਭਾ ਦਾ ਮੈਂਬਰ ਵੀ ਆ, ਉਹ ਹਿਮਾਨੀ ਸੂਦ ਦੇ ਨਾਲ ਜੁੜਿਆ ਹੋਇਆ ਆ। ਉਹੀ ਜਿਹੜੇ ਆ ਇਹ ਮਹਾਦੇਵ ਐਪ ਦੇ ਨਾਲ ਆ। ਇਹ ਗੈਂਬਲਿੰਗ ਦੀ ਪ੍ਰੋਬਲਮ ਵਾਲਾ ਮਸਲਾ ਵੀ ਜਿਹੜਾ ਇੰਡੀਆ ਦੇ ਵਿੱਚ ਉੱਥੋਂ ਦੇ ਵੱਡੇ ਬੰਦੇ, ਅਮੀਰ ਜਾਦੇ ਤੇ ਜਿਹੜੇ ਪੋਲੀਟੀਸ਼ੀਅਨਸ ਆ ਉਹਦੇ ਵਿੱਚ ਜੁੜਿਆ ਸੀ, ਤੇ ਇਹ ਜਿਹੜਾ ਬੰਦਾ ਵਿਕਾਸ ਯਾਦਵ ਆ ਇਹ ਵੀ ਉੱਥੇ ਨਾਲ ਉਸ ਦੇ ਵਿੱਚ ਜੁੜਿਆ ਹੋਇਆ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਸਾਹਮਣੇ ਜਿਹੜੀ ਉਹ ਆਈ ਹੈਗੀ ਆ। ਸੋ ਦਿੱਲੀ ਪੁਲਿਸ ਦੇ ਇਹਨਾਂ ਦੀ ਆਪਣੀ ਪੁਲਿਸ ਦੇ ਰਿਕਾਰਡ ਜਿਹੜੇ ਉਹ ਦੱਸਦੇ ਆ ਵੀ ਜਿਹੜੀ ਮਹਾਦੇਵ ਆਨਲਾਈਨ ਬੁੱਕ ਬੈਟਿੰਗ ਰੈਕਟ ਜਿਹੜਾ ਇਹ ਸੱਟੇ ਵਾਲਾ ਰੈਕਟ ਸੀਗਾ, ਉਹ ਜਿਹੜਾ ਦੁਬਈ ਤੋਂ ਚੱਲਦਾ ਸੀ, ਇਹ ਉਹਦਾ ਕਥਿਤ ਤੌਰ ਦੇ ਉੱਤੇ ਮੈਂਬਰ ਹੈਗਾ ਆ। ਸੋ ਜੇ ਤੁਸੀਂ ਇਸ ਚੀਜ਼ ਦੇ ਵਿੱਚ ਦੇਖਿਆ ਜਾਵੇ ਤਾਂ ਇਹਦੀਆਂ ਤਾਰਾਂ ਦੇਖੋ ਕਿੱਥੇ ਕਿੱਥੇ ਜਿਹੜੀਆਂ ਉਹ ਜੁੜ ਰਹੀਆਂ ਹੈਗੀਆਂ ਆ। ਜਿਹੜਾ ਹਿਰੇਨ ਜੋਸ਼ੀ ਹੈਗਾ ਆ, ਇਹ PMO ਦਾ ਅਧਿਕਾਰੀ ਆ, ਇਹ ਵੀ ਹਿਮਾਨੀ ਸੂਦ ਦੇ ਜ਼ਰੀਏ ਇਹ ਜੁੜਿਆ, ਤੇ ਹਿਮਾਨੀ ਸੂਦ ਸਤਨਾਮ ਸੰਧੂ ਤੇ ਇਹਦੇ ਦੋਨਾਂ ਦੇ ਦਰਮਿਆਨ ਜਿਹੜੀ ਉਹ ਹੈਗੀ ਆ ਉਹ ਵਿਚਾਲੇ ਆ। ਸੋ ਕੱਲਾ ਇਹੀ ਨਹੀਂ ਵੀ ਇਸ ਬੰਦੇ ਦੇ ਜ਼ਰੀਏ, ਇਸ ਰਾਹ ਦੇ ਬੰਦੇ ਦੇ ਜ਼ਰੀਏ ਬਾਹਰ ਇਹ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਵਾ ਰਹੇ ਸੀ, ਅੰਦਰ ਖਾਤੇ ਵੀ ਜਿਹੜੇ ਪੋਲੀਟੀਸ਼ੀਅਨਸ ਆ ਤੇ ਉੱਥੇ ਜਿਹੜੇ ਅਮੀਰ ਆ ਉਹਨਾਂ ਨੂੰ ਵੀ ਇਸ ਧੰਦੇ ਦੇ ਵਿੱਚ ਜਿਹੜਾ ਉਹ ਨਾਲ ਆ ਉਹ ਫਸਾ ਰਹੇ ਸੀਗੇ। ਸੋ ਹੁਣ ਕਹਿੰਦੇ ਆ ਵੀ ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਆ। ਇਹ ਸੇਮ ਉਹ ਬੰਦਾ ਆ, ਸੇਮ ਉਹ
ਰਾਹ ਦਾ ਏਜੰਟ ਆ, ਜਿਹੜਾ ਕਿ ਗੁਰਪਤਵੰਤ ਸਿੰਘ ਪੰਨੂ ਹੁਣਾਂ ਦੇ ਜਿਹੜੇ ਪਲਾਟ ਦੇ ਵਿੱਚ ਉਹਨਾਂ ਨੂੰ ਮਾਰਨ ਦੇ ਜਿਹੜਾ ਪਲਾਟ ਦੇ ਵਿੱਚ ਨਾਕਾਮਯਾਬ ਹੋਏ ਜਿਹੜੇ ਪਲਾਟ ਦੇ ਵਿੱਚ ਉਹ ਸ਼ਾਮਲ ਸੀਗਾ, ਜਿਹੜਾ ਕਿ ਇੱਥੇ ਬੈਠੇ ਜਿਹੜਾ ਨਿਖਿਲ ਗੁਪਤਾ ਸੀਗਾ ਉਸ ਨੂੰ ਹਦਾਇਤਾਂ ਜਿਹੜੀਆਂ ਉਹ ਦੇ ਰਿਹਾ ਸੀ, ਜਿਹਦੇ ਇਸ਼ਾਰਿਆਂ ਦੇ ਉੱਤੇ ਭਾਈ ਨਿੱਜਰ ਹੁਣਾਂ ਨੂੰ ਅਸੈਸੀਨੇਟ ਕਰਨ ਦੀਆਂ ਗੱਲਾਂ ਵੀ ਆਈਆਂ ਤੇ ਇਹ ਸਿੱਧਾ PMO ਆਫਿਸ ਦੇ ਨਾਲ ਵੀ ਜੁੜਿਆ ਜਿਹੜਾ ਉਹ ਹੋਇਆ ਆ। ਸੋ ਇਹ ਕਹਿੰਦੇ ਵੀ ਰੋਹਿਣੀ ਦੇ ਇੱਕ ਕੇਸ ਦੇ ਵਿੱਚ ਜਦ ਇਸ ਦੇ ਉਲਟ ਕਾਰਵਾਈ ਹੋਈ ਤੇ ਇਸ ਨੂੰ ਕਹਿੰਦੇ ਵੀ ਗ੍ਰਿਫਤਾਰ ਕੀਤਾ ਜਿਹੜਾ ਉਹ ਗਿਆ ਸੀਗਾ। ਸੋ ਇਹ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਇਸ ਟਾਈਮ ਸਾਹਮਣੇ ਜਿਹੜੀਆਂ ਹੋ ਆ ਰਹੀਆਂ ਆ। ਸੋ ਇਹ ਜਿਹੜੀਆਂ ਸੁਪਾਰੀਆਂ ਦੇ ਕੇ ਸਿੱਖ ਐਕਟਿਵਿਸਟ ਆ ਉਹਨਾਂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਅਮਰੀਕਾ ਦੇ ਵਿੱਚ ਤੇ ਹੋਰ ਦੁਨੀਆ ਭਰ ਦੇ ਵਿੱਚ ਕਰ ਰਹੇ ਸੀ ਤੇ ਕਈ ਅਸੈਸੀਨੇਸ਼ਨਸ ਦੇ ਵਿੱਚ ਉਹ ਕਾਮਯਾਬ ਵੀ ਹਰਜੋਤ ਸਿੰਘ ਜੀ ਉਹ ਹੋਏ ਨੇ। ਪਰ ਇਹ ਆ ਵੀ ਉਹਨਾਂ ਨਾਲ ਉਸ ਸਾਰੀਆਂ ਚੀਜ਼ਾਂ ਦੇ ਵਿੱਚ ਜੁੜਿਆ ਹੋਇਆ ਬੰਦਾ ਇਹ ਯਾਦਵ ਆ, ਵਿਕਾਸ ਯਾਦਵ ਆ, ਇਹ ਗ੍ਰਿਫਤਾਰ ਹੋਇਆ ਹੈਗਾ ਆ। 6000 ਕਰੋੜ ਦੀ ਮਨੀ ਲਾਂਡਰਿੰਗ ਦੀ ਜਿਹੜੀ ਸਕੀਮ ਆ ਇਹ ਮਹਾਦੇਵ ਬੈਟਿੰਗ ਐਪ ਦੇ ਜ਼ਰੀਏ ਜਿਹੜੀ ਉਹ ਹੋ ਰਹੀ ਆ ਤੇ ਉਸ ਦੇ ਕਰਕੇ ਬਹੁਤ ਜ਼ਿਆਦਾ ਆਲਰੇਡੀ ਜਿਹੜਾ ਉੱਥੇ ਰੌਲਾ ਰੱਪਾ ਪੋਲੀਟੀਕਲੀ ਪਿਆ ਆ। ਉਹ ਭਾਰਤ ਵਾਲਿਆਂ ਨੇ ਗੱਲ ਨੂੰ ਉੱਥੇ ਦੱਬ ਤਾਂ ਜਿਹੜਾ ਉਹ ਲਿਆ ਹੈਗਾ ਆ, ਪਰ ਇਹ ਆ ਵੀ ਮਸਲਾ ਜਿਹੜਾ ਅਜੇ ਤੱਕ ਉਹਦਾ ਜਿਉਂਦਾ ਤਿਉਂ ਹੀ ਉੱਥੇ ਖੜਾ ਹੈ। CNBC ਰਿਪੋਰਟ ਕਰ ਰਿਹਾ ਵੀ ਜਿਹੜਾ ਇੰਡੀਆ ਦਾ IT ਸਟਾਕ ਹੈਗੇ ਆ ਉਹ 7% ਸਲੰਪ ਕਰ ਗਿਆ, 7% ਡਾਊਨ ਹੋ ਗਿਆ ਕਿਉਂਕਿ ਐਕਸੈਂਚਰ ਜੋ ਆ ਉਹਨਾਂ ਨੇ ਰੈਵਨਿਊ ਆਊਟਲੁੱਕ ਨੂੰ ਘੱਟ ਕੀਤਾ ਹੈਗਾ। ਜੋ ਕੁਝ IT ਇੰਡਸਟਰੀ ਦੇ ਵਿੱਚ ਵਾਪਰ ਰਿਹਾ ਹੈ ਉਹ ਆਪਾਂ ਦੇਖਦੇ ਹੀ ਹਾਂ ਤੇ ਉਹਦਾ ਅਸਰ ਜਿਹੜੀ ਸਰਵਿਸ ਇੰਡਸਟਰੀ IT ਦੇ ਵਿੱਚ ਉਹਦੇ ਉੱਤੇ ਬਹੁਤ ਪੈ ਰਿਹਾ ਤੇ ਇੰਡੀਆ ਵਾਲੇ ਸਰਵਿਸ ਦੇ ਵਿੱਚ ਹੀ ਹੈਗੇ ਆ ਬਹੁਤੇ। ਸੋ ਇੰਡੀਆ ਦੇ ਵਿੱਚ ਸਟਾਕ ਮਾਰਕੀਟ ਅੱਜ ਪੂਰੀ ਐਨ ਉੱਥੇ ਬਲੱਡ ਬਾਥ ਚੱਲ ਰਿਹਾ ਹੈਗਾ। ਸੋ ਇਨਫੋਰਮੇਸ਼ਨ ਟੈਕਨੋਲੋਜੀ ਕੰਪਨੀਜ਼ ਦੇ 7% ਤੇ ਸਟਾਕ ਡਿਗੇ ਆ, ਇਨਫੋਸਿਸ ਦੇ 5% ਜਿਹੜੇ ਤੇ ਇਸੇ ਤਰ੍ਹਾਂ ਨਿਫਟੀ IT ਦੇ ਵੀ ਮੋਰ ਦੈਨ 5% ਦਿੱਤੇ ਹੈਗੇ ਆ। ਸਿਟੀ ਡਿਗੇ ਹੈਗੇ ਆ। ਸਿਟੀ ਨੇ ਵਾਰਨਿੰਗ ਦਿੱਤੀ ਸੀ ਕਿ AI ਡਿਸਟਰਪਸ਼ਨ ਤੇ ਇਕਨੋਮਿਕ ਅਨਸਰਟਨਟੀ ਜੋ ਆ ਉਹ ਗਰੋਥ ਦੇ ਉੱਤੇ ਇਫੈਕਟ ਕਰੂਗੀ। ਸੋ ਜਿਹੜੀਆਂ ਮੇਜਰ ਇਨਫੋਰਮੇਸ਼ਨ ਟੈਕਨੋਲੋਜੀ ਕੰਪਨੀਜ਼ ਆ ਉਹਨਾਂ ਨੂੰ ਅੱਜ ਇੰਡੀਆ ਦੀਆਂ ਨੂੰ ਬਹੁਤ ਵੱਡਾ ਝਟਕਾ ਲੱਗਾ, ਜਿਨ੍ਹਾਂ ਦੇ ਵਿੱਚ ਟਾਟਾ ਕੰਸਲਟੈਂਸੀ ਆ, ਇਨਫੋਸਿਸ ਹੈਗੀ ਆ, ਟੈਕ ਮਹਿੰਦਰਾ ਆ, ਸੋ ਐਕਸੈਂਚਰ ਜੋ ਇਹਨਾਂ ਦੇ ਵੀ ਸਟਾਕ ਬਹੁਤ ਜ਼ਿਆਦਾ ਜਿਹੜੇ ਥੱਲੇ ਗਏ ਹੈਗੇ ਆ। ਕਹਿੰਦੇ ਪਈ 90 ਮਿਲੀਅਨ ਤੋਂ ਲੈ ਕੇ $100 ਮਿਲੀਅਨ ਦਾ ਜਿਹੜਾ ਇੰਪੈਕਟ ਆ ਉਹ ਮਿਡਲ ਈਸਟ ਦੇ ਵਿੱਚ ਜੋ ਕੁਝ ਵਾਪਰਿਆ ਉਹਦੇ ਕਰਕੇ ਵੀ ਜਿਹੜਾ ਅਸਰ ਆ ਉਹ ਪਿਆ ਹੈ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਉੱਤੇ ਗੱਲ ਕਰਦੇ ਜਾਈਏ। ਰਸ਼ੀਆ ਵਾਲਿਆਂ ਨੇ ਹੁਣ ਇਹ ਧਮਕੀ ਦਿੱਤੀ ਆ ਵੀ ਕਹਿੰਦੇ ਵੀ ਲੜਾਈ ਦੇ ਵਿੱਚ ਉਹ ਐਸਕੇਲੇਸ਼ਨ ਕਰਨਗੇ ਕਿਉਂਕਿ ਯੂਕਰੇਨ ਦੇ ਦੁਆਰਾ ਮਾਸਕੋ ਨੂੰ ਜਿਹੜਾ ਸਭ ਤੋਂ ਵੱਡਾ ਲਾਰਜੈਸਟ ਡਰੋਨ ਅਟੈਕ ਕੀਤਾ। ਜਿੱਦਾਂ ਕੱਲ ਆਪਾਂ ਖਬਰ ਕੀਤੀ ਸੀ ਵੀ ਕਾਲੇ ਧੂਏ ਦੇ ਜਿਹੜੇ ਬੱਦਲ ਆ ਉਹ ਮਾਸਕੋ ਦੇ ਉੱਤੇ ਮੰਡਰਾ ਰਹੇ ਸੀਗੇ ਕਿਉਂਕਿ ਯੂਕਰੇਨ ਦੇ ਦੁਆਰਾ ਲਾਰਜ ਸਕੇਲ ਅਟੈਕ ਮਾਸਕੋ ਦੇ ਵਿੱਚ ਕੀਤਾ ਗਿਆ ਸੀਗਾ। ਉੱਥੋਂ ਦੇ ਲੋਕਲ ਬੁੱਧਵਾਰ ਦੀ ਜਿਹੜੀ ਉਹ ਸ਼ਾਮ ਨੂੰ ਤੇ ਵੀਰਵਾਰ ਦੇ ਵਿਚਾਲੇ ਤੇ ਕਹਿੰਦੇ ਵੀ ਇਹ ਜਿਹੜਾ ਅਟੈਕ ਆ ਟਾਰਗੇਟ ਕੀਤਾ ਗਿਆ ਉੱਥੇ ਦੀ ਜਿਹੜੀ ਇੱਕ ਵੱਡੀ ਆਇਲ ਰਿਫਾਈਨਰੀ ਆ ਜਿਹੜੀ ਕਿ ਉਹ ਸ਼ਹਿਰ ਦੇ ਬਾਰ-ਬਾਰ ਜਿਹੜੀ ਉਹ ਦੱਸੀ ਜਿਹੜੀ ਹੋ ਜਾਂਦੀ ਆ। ਤੇ ਰਸ਼ੀਆ ਨੇ ਅੱਜ ਕਿਹਾ ਵੀ ਅਸੀਂ ਵਚਨ ਕਰਦੇ ਹਾਂ, ਪਲੈਜ ਕਰਦੇ ਹਾਂ ਵੀ ਅਸੀਂ ਫ੍ਰੀਕੁਐਂਟ ਤੇ ਮੈਸਿਵ ਗਰੁੱਪ ਅਟੈਕਸ ਉਹ ਯੂਕਰੇਨ ਦੇ ਵਿੱਚ ਕੀਵ ਦੇ ਉੱਤੇ ਜਿਹੜੇ ਉਹ ਕਰਨ ਜਾ ਰਹੇ ਹੈਗੇ ਆ। ਯੂਕਰੇਨੀਅਨ ਫੋਰਸਿਸ ਨੇ ਜਿਹੜੇ 200 ਡਰੋਨਸ ਦੇ ਨਾਲ ਇਹ ਹਮਲਾ ਰਸ਼ੀਆ ਦੇ ਉੱਤੇ ਜਿਹੜਾ ਉਹ ਕੀਤਾ ਸੀ, ਜਿਸ ਦੇ ਵਿੱਚ ਰਸ਼ੀਅਨ ਅਧਿਕਾਰੀ ਇਹ ਕਹਿ ਰਹੇ ਆ ਵੀ 18 ਜਾਣੇ ਫੱਟੜ ਹੋਏ ਆ ਤੇ ਇਸ ਅਟੈਕ ਦੇ ਕਰਕੇ 4 ਜਿਹੜੇ ਮਾਸਕੋ ਦੇ 에ਅਰਪੋਰਟਸ ਆ ਉਹਨਾਂ ਨੂੰ ਜਿਹੜੀਆਂ ਫਲਾਈਟਸ ਆ ਉਹ ਉਤਾਰਨੀਆਂ ਪਈਆਂ ਸੀਗੀਆਂ। ਸੋ ਜਿਹੜੀ ਗਾਜ਼ਪ੍ਰੋਮ ਮਾਸਕੋ ਦੀ ਰਿਫਾਈਨਰੀ ਆ ਉੱਥੋਂ ਜਿਹੜਾ ਕਾਲਾ ਧੂੰਆਂ ਆ ਉਹ ਉੱਠਦਾ ਨਜ਼ਰ ਆ ਰਿਹਾ ਸੀਗਾ। ਸੋ ਰਸ਼ੀਅਨ ਫੋਰਨ ਮਿਨਿਸਟਰ ਨੇ ਕਿਹਾ ਵੀ ਇਹ ਕੋਈ ਕੋਇਨਸੀਡੈਂਸ ਵਾਲੀ ਗੱਲ ਨਹੀਂ ਹੈਗੀ ਤੇ ਕਹਿੰਦੇ ਵੀ ਇੱਕ ਵਾਰੀ ਫੇਰ ਕੀ ਵਾਲਿਆਂ ਨੇ ਇਹ ਜਿਹੜਾ ਉਹ ਅਟੈਕ ਕੀਤਾ ਹੈ। ਯੂਕਰੇਨ ਟਰੰਪ ਦੀ ਸਪੋਰਟ ਦੀ ਭਾਲ ਦੇ ਵਿੱਚ ਆ ਵੀ ਮਾਸਕੋ ਨੂੰ ਜਿਹੜਾ ਇਹਨਾਂ ਨੇ ਸਟ੍ਰਾਈਕ ਕੀਤਾ ਉਸ ਤੋਂ ਬਾਅਦ ਚ ਵੀ ਰਸ਼ੀਆ ਜਿਹੇ ਹਮਲਾ ਕਰਦਾ ਆ ਤਾਂ ਹੋਰ ਨੁਕਸਾਨ ਹੋ ਸਕਦਾ ਆ। ਯੂਕਰੇਨ ਦਾ ਪ੍ਰੈਜ਼ੀਡੈਂਟ ਜ਼ੈਲੈਂਸਕੀ ਉਹਨੇ ਕਿਹਾ ਵੀ ਇਹ ਹਮਲਾ ਅਸੀਂ ਜਵਾਬੀ ਕਾਰਵਾਈ 'ਚ ਕੀਤਾ ਆ ਜਦ ਰੂਸ ਨੇ ਉੱਥੇ ਦੀਆਂ ਜਿਹੜੀਆਂ
ਹਿਸਟੋਰਿਕ ਇਤਿਹਾਸਿਕ ਮੋਨੈਸਟਰੀਜ਼ ਜਿਹੜੀਆਂ ਬੁੱਧ ਦੇ ਨਾਲ ਜੁੜੀਆਂ ਹੁੰਦੀਆਂ ਕੰਪਲੈਕਸ ਆ, ਉਹਨਾਂ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਸੀਗਾ। ਤੇ ਰਸ਼ੀਆ ਵਾਲਿਆਂ ਨੇ ਕਿਹਾ ਵੀ ਨਹੀਂ ਅਸੀਂ ਤਾਂ ਉਸ ਦੇ ਉੱਤੇ ਹਮਲਾ ਹੀ ਜਿਹੜਾ ਉਹ ਨਹੀਂ ਕੀਤਾ, ਪਰ ਇਹ ਕਹਿੰਦੇ ਵੀ ਅਸੀਂ ਤਾਂ ਉਸ ਦੀ ਜਵਾਬੀ ਕਾਰਵਾਈ ਦੇ ਵਿੱਚ ਇਹ ਹਮਲਾ ਜਿਹੜਾ ਉਹ ਕੀਤਾ ਹੈਗਾ ਆ। ਸੋ ਹੁਣ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਬਣਦਾ, ਪਰ ਰਸ਼ੀਆ ਨੇ ਧਮਕੀ ਦੇ ਦਿੱਤੀ ਆ ਵੀ ਆਉਂਦੇ ਸਮੇਂ ਦੇ ਵਿੱਚ ਵੱਡੇ ਜਿਹੜੇ ਆ ਉਹ ਹਮਲੇ ਯੂਕਰੇਨ ਦੇ ਉੱਤੇ ਕੀਵ ਇਲਾਕੇ ਦੇ ਵਿੱਚ ਕੀਤੇ ਜਾਣਗੇ। ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਤੁਸੀਂ ਜਿਹੜੀਆਂ ਵਾਈਮੋ ਕਾਰਸ ਆ ਉਹ ਤਾਂ ਦੇਖੀਆਂ ਹੋ ਗਈਆਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਰਾਂ ਇੱਥੇ ਘੁੰਮਦੀਆਂ ਆ। ਹੁਣ ਇਹ ਖਬਰ ਆ ਰਹੀ ਆ ਵੀ ਲਾਸ ਐਂਜਲਸ ਦੇ ਵਿੱਚ ਨੇਬਰਹੁੱਡ ਜਿਹੜੀ ਆ ਇੱਕ ਨੇਬਰਹੁੱਡ ਪੂਰੀ ਤਰ੍ਹਾਂ ਸਵੈਂਪ ਹੋ ਗਈ ਆ। ਉੱਥੇ ਉਹਨਾਂ ਨੇ ਵਾਈਮੋਸ ਦੀਆਂ ਕਾਰਾਂ ਜਿਹੜੀਆਂ ਆ ਬਹੁਤ ਜ਼ਿਆਦਾ ਭੇਜ ਦਿੱਤੀਆਂ ਤੇ ਜੋ ਨੇਬਰਹੁੱਡ ਦੇ ਵਿੱਚ ਲੋਕ ਰਹਿੰਦੇ ਆ ਉਹ ਕਾਫੀ ਅਪਸੈਟ ਹੈਗੇ ਆ। ਕਹਿੰਦੇ ਵੀ ਵੈਸਟ ਚੈਸਟਰ ਏਰੀਆ ਜੋ ਹੈਗਾ ਆ ਉੱਥੇ ਦੇ ਜੋ ਰੈਜ਼ੀਡੈਂਟਸ ਆ ਉਹ ਕਹਿੰਦੇ ਵੀ ਡਰਾਈਵਰਲੈਸ ਵੇਮੋ ਵਹੀਕਲਸ ਬਾਰ-ਬਾਰ ਰਿਪੀਟਡਲੀ ਪਾਰਕ ਹੋ ਰਹੀਆਂ ਉਹਨਾਂ ਦੇ ਬਲਾਕ ਦੇ ਵਿੱਚ ਤੇ ਕਈ ਵਾਰੀ ਘੰਟਿਆਂ ਬੱਧੀਆਂ ਪਾਰਕ ਰਹਿੰਦੀਆਂ ਤੇ ਇੱਕ ਤਰ੍ਹਾਂ ਨਾਲ ਇਹ ਬਹੁਤ ਸ਼ਾਂਤੀ ਵਾਲੀ ਨੇਬਰਹੁੱਡ ਸੀਗੀ। ਤੇ ਹੁਣ ਜੋ ਆ ਉੱਥੇ ਪੂਰਾ ਆਟੋਨੋਮਸ ਫਲੀਟ ਦੇ ਨਾਲ ਉਸ ਨੇਬਰਹੁੱਡ ਨੂੰ ਭਰ ਦਿੱਤਾ ਗਿਆ ਹੈਗਾ ਆ। ਸੋ ਕਾਰਾਂ ਜਿਹੜੀਆਂ ਰਿਕੋਗਨਾਈਜ਼ ਹੁੰਦੀਆਂ ਤੁਹਾਨੂੰ ਪਤਾ ਹੀ ਆ ਵੀ ਜਿਹੜੀਆਂ ਵੈਮੋ ਦੀਆਂ ਕਾਰਾਂ ਉਹਨਾਂ ਦੇ ਉੱਤੇ ਰੂਫ ਦੇ ਉੱਤੇ ਕਾਫੀ ਜਿਹੜੇ ਕੈਮਰੇ ਆ ਉਹ ਲੱਗੇ ਹੁੰਦੇ ਆ ਤੇ ਬੰਦਾ ਉਹਨਾਂ ਦੇ ਵਿੱਚ ਬੈਠਾ ਨਹੀਂ ਹੁੰਦਾ ਕੋਈ ਵੀ। ਸੋ ਲੋਕ ਦੇਖਦੇ ਵੀ ਆ ਵੀ ਇਹ ਦੇਖੋ ਕਾਰ ਜਿਹੜੀ ਜਾ ਰਹੀ ਹੈਗੀ ਆ। ਸੋ ਇੱਕ ਪਿਛਲੇ ਨਵੰਬਰ ਦੇ ਵਿੱਚ ਪੁਲਿਸ ਸਟੈਂਡ ਆਫ ਵੀ ਹੋਇਆ ਸੀ ਇਹ ਕਾਰਾਂ ਦੇ ਸੰਬੰਧ ਦੇ ਵਿੱਚ, ਪਰ ਵੈਸਟ ਚੈਸਟਰ ਦਾ ਜਿਹੜਾ ਏਰੀਆ ਆ ਉਹ ਹੁਣ ਕਾਫੀ ਜ਼ਿਆਦਾ ਲੋਕ ਉੱਥੇ ਦੇ ਅਪਸੈਟ ਹੈਗੇ ਆ। ਸੋ ਚੱਕ ਹਡਸਨ ਇੱਕ ਹੈਗੇ ਆ ਨੇਬਰਹੁੱਡ ਦੇ ਵਿੱਚ ਜੋ 16 ਸਾਲਾਂ ਤੋਂ ਰਹਿੰਦੇ ਆ। ਕਹਿੰਦੇ ਵੀ ਓਵਰ ਐਂਡ ਓਵਰ ਅਗੇਨ ਇਹ ਜੋ ਇੰਨਾ ਜ਼ਿਆਦਾ ਰਸ਼ ਹੋ ਰਿਹਾ ਹੈਗਾ, ਸਾਡੀਆਂ ਪਾਰਕਾਂ ਜਿਹੜੀਆਂ ਆ ਪਾਰਕ ਸਪੇਸਸ ਉਹ ਉੱਥੇ ਕਾਰਾਂ ਪਾਰਕ ਹੋ ਰਹੀਆਂ ਆ, ਸਾਡੇ ਘਰਾਂ ਦੇ ਮੂਹਰੇ ਕਾਰਾਂ ਪਾਰਕ ਹੋ ਜਾਂਦੀਆਂ ਆ ਤੇ ਸਮਟਾਈਮਸ ਕਹਿੰਦੇ 1 ਵਜੇ ਤੜਕੇ ਜਾਂ 2 ਵਜੇ ਵੀ ਤੜਕੇ ਜਿਹੜੀਆਂ ਹੋ ਜਾਂਦੀਆਂ। ਸੋ ਕਾਫੀ ਜ਼ਿਆਦਾ ਵਿਰੋਧ ਆ ਉਹ ਵਾਈਮੋ ਕਾਰਾਂ ਦਾ ਜਿਹੜਾ ਉਸ ਏਰੀਏ ਦੇ ਵਿੱਚ ਹੋ ਰਿਹਾ ਹੈਗਾ ਆ। ਸੋ ਕਹਿੰਦੇ ਕਾਫੀ ਫਰਸਟ੍ਰੇਟਿੰਗ ਹੈਗਾ ਆ ਇਸ ਏਰੀਏ ਦੇ ਵਿੱਚ ਜਿਹੜੇ ਉੱਥੇ ਦੇ ਰੈਜ਼ੀਡੈਂਟਸ ਆ ਉਹ ਕਹਿ ਰਹੇ ਹੈਗੇ ਜੀ। ਹਰਜੋਤ ਸਿੰਘ ਜੀ ਇੱਕ ਕੁਇਕ ਬ੍ਰੇਕ ਲਵਾਂਗੇ ਤੇ ਉਸ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਆ ਤੇ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ ਅਪਡੇਟ ਅਮਰੀਕਾ 'ਚ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914. Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468.
ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ। ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਟਲੀ ਦੇ ਫੋਰਨ ਮਿਨਿਸਟਰ ਨੇ US ਦੀ ਜਿਹੜੀ ਟ੍ਰਿਪ ਆ ਉਸ ਨੂੰ ਕੈਂਸਲ ਕਰ ਦਿੱਤਾ ਜਦ ਟਰੰਪ ਨੇ ਇਟਾਲੀਅਨ ਪ੍ਰਾਈਮ ਮਿਨਿਸਟਰ ਜਿਹੜੀ ਮਲੋਨੀ, ਜਾਰਜੀਆ ਮਲੋਨੀ ਦੇ ਬਾਰੇ ਕੋਈ ਬਿਆਨ ਜਿਹੜੇ ਉਹ ਦਿੱਤੇ, ਕਮੈਂਟ ਜਿਹੜੇ ਉਹ ਕੀਤੇ ਸੀਗੇ। ਸੋ ਇਹ ਜਿਹੜੀ ਸਿਚੁਏਸ਼ਨ ਆ ਇਸ ਮੌਕੇ ਜਿਹੜੀ ਉੱਥੇ ਬਣ ਗਈ ਹੈਗੀ ਆ। ਸੋ ਇਟਾਲੀਅਨ ਜਿਹੜੇ ਇਹ ਮਿਨਿਸਟਰ ਹੈਗੇ ਆ ਉਹਨਾਂ ਨੇ ਇਹ ਜਿਹੜਾ ਆਪਣਾ ਦੌਰਾ ਆ ਉਹ ਹੁਣ ਰੱਦ ਕਰ ਦਿੱਤਾ। ਆਪਾਂ ਜਾਣਦੇ ਹਾਂ ਟਰੰਪ ਹੁਣੇ ਕਈ ਵਾਰ ਇੱਦਾਂ ਦੀਆਂ ਜਿਹੜੀਆਂ ਬਿਆਨਬਾਜ਼ੀਆਂ ਉਹ ਕਰਦੇ ਆ ਜਿਹਦੇ ਕਰਕੇ ਫਿਰ ਕਾਫੀ ਜ਼ਿਆਦਾ ਰੌਲਾ ਰੱਪਾ ਜਿਹੜਾ ਉਹ ਪੈਂਦਾ ਆ। ਫੋਰਨ ਮਿਨਿਸਟਰ ਉਹਨਾਂ ਦਾ ਐਂਟੋਨੀਓ ਤਜਾਨੀ, ਉਹਨਾਂ ਨੇ ਅੱਜ ਜਿਹੜਾ ਉਹ ਐਲਾਨ ਕੀਤਾ ਵੀ US ਨੂੰ ਜਿਹੜਾ ਪਲਾਨ ਕੀਤਾ ਗਿਆ ਟ੍ਰਿਪ ਸੀ ਉਹ ਕੈਂਸਲ ਕਰ ਰਹੇ ਆ। ਇੱਥੇ ਆ ਕੇ ਉਹਨਾਂ ਨੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਦੇ ਨਾਲ ਜਿਹੜਾ ਉਹ ਮਿਲਣਾ ਸੀ। ਉਹਨਾਂ ਨੇ ਕਿਹਾ ਵੀ ਜਿਹੜਾ ਟਰੰਪ ਦੇ ਕਲੇਮ ਆ ਮਲੋਨੀ ਦੇ ਉਲਟ ਉਹ ਓਫੈਂਸਿਵ ਆ ਤੇ ਟੋਟਲੀ ਫੈਬਰੀਕੇਟਡ ਆ, ਮਨ ਘੜਤ ਜਿਹੜੇ ਆ ਉਹਨਾਂ ਨੇ ਬਣਾਏ ਹੈਗੇ ਆ। ਇੱਕ ਟਾਈਮ ਦੇ ਉੱਤੇ US ਤੇ ਇਟਲੀ ਦਾ ਰਿਸ਼ਤਾ ਬਹੁਤ ਜ਼ਿਆਦਾ ਗੂੜਾ ਸੀਗਾ, ਨਜ਼ਦੀਕ ਸੀਗਾ, ਤੇ ਪਰ ਹੁਣ ਹੌਲੀ ਹੌਲੀ US ਦਾ ਤੇ ਯੂਰਪੀਅਨ ਅਲਾਈਜ਼ ਦੇ ਹੋਰ ਮੁਲਕਾਂ ਦੇ ਨਾਲ ਵੀ ਜਿਹੜੇ ਰਿਸ਼ਤੇ ਆ ਉਹਨਾਂ ਦੇ ਵਿੱਚ ਦਰਾਰਾਂ ਨਜ਼ਰ ਜਿਹੜੀਆਂ ਉਹ ਆ ਰਹੀਆਂ ਆ। ਇੱਕ ਇੰਟਰਵਿਊ ਕੀਤੀ ਉਹਨਾਂ ਨੇ ਇਟਲੀ ਦੇ ਹੀ ਉੱਥੇ TV ਦੇ ਵਿੱਚ, ਜਿਸ ਦੇ ਵਿੱਚ ਕਹਿੰਦੇ ਵੀ ਟਰੰਪ ਨੇ ਇਹ ਦਾਅਵਾ ਕੀਤਾ ਸੀਗਾ ਵੀ ਮਲੋਨੀ ਬੈਗ ਕਰ ਰਹੀ ਸੀਗੀ, ਮੰਗਤਿਆਂ ਵਾਂਗੂ ਜਿਹੜੀ ਉਹ ਮੰਗ ਕਰ ਰਹੀ ਸੀ ਵੀ ਫੋਟੋ ਕਰਾ ਲਓ ਸਮਿਟ ਦੇ ਲਈ। ਤੇ ਕਹਿੰਦੇ ਵੀ ਉਹਨਾਂ ਫਿਰ ਓਬਲਾਈਜ਼ ਕੀਤਾ ਤੇ ਉਹ ਕਿਉਂਕਿ ਉਹਦੇ ਲਈ ਉਹਨੂੰ ਤਰਸ ਆ ਗਿਆ ਉਹਦੇ ਤੇ, ਤਾਂ ਉਹਨੇ ਫੋਟੋ ਜਿਹੜੀ ਉਹ ਕਰਾਈ। ਤੇ ਮਲੋਨੀ ਨੇ ਕਿਹਾ ਵੀ ਇਹ ਟੋਟਲੀ ਫੈਬਰੀਕੇਟਡ ਜਿਹੜੀ ਸਟੋਰੀ ਆ ਉਹ ਟਰੰਪ ਨੇ ਰਨ ਜਿਹੜੀ ਕੀਤੀ ਆ, ਇੱਦਾਂ ਦੀ ਕੋਈ ਵੀ ਚੀਜ਼ ਨਹੀਂ ਜਿਹੜੀ ਉਹ ਹੋਈ। ਤੇ ਇਸੇ ਕਰਕੇ ਇਹ ਬਿਆਨ ਦੇ ਚੱਲਦਿਆਂ ਇਟਲੀ ਦੇ ਫੋਰਨ ਮਿਨਿਸਟਰ ਨੇ ਆਪਣਾ ਜਿਹੜਾ ਦੌਰਾ ਆ ਉਹ ਰੱਦ ਕਰ ਦਿੱਤਾ ਹੈਗਾ ਆ। ਜੀ ਬਿਲਕੁਲ, ਇਹ ਵੀ ਖਬਰ ਚੱਲਦੀ ਰਹੀ ਆ ਵੀ ਇਟਲੀ ਦੀ ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਮੈਂ ਕੋਈ ਟਰੰਪ ਹੋਣਾ ਨੂੰ ਨਹੀਂ ਕਿਹਾ ਵੀ ਮੇਰੇ ਨਾਲ ਫੋਟੋ ਖਿਚਾਓ, ਤੇ ਟਰੰਪ ਹੋਣੀ ਇਹ ਕਹਿੰਦੇ ਆ ਵੀ ਮੈਂ ਮੇਰੇ ਤੋਂ ਇਟਲੀ ਦੀ ਜਿਹੜੀ ਪ੍ਰਾਈਮ ਮਿਨਿਸਟਰ ਉਹ ਮਿੰਨਤਾਂ ਕਰਦੀ ਰਹੀ ਵੀ ਮੇਰੇ ਨਾਲ ਫੋਟੋ ਖਿਚਾਈ ਜਾਵੇ। ਸੋ ਅਗਲੀ ਖਬਰ ਵੱਲ ਚਲੀਏ। ਇੱਕ ਵੀਤਨਾਮੀ ਮੂਲ ਦਾ ਬੰਦਾ 1 ਸਾਲ ਪਹਿਲਾਂ USA ਤੋਂ ਸਾਊਥ ਸੁਡਾਨ ਨੂੰ ਜੋ ਆ ਡਿਪੋਰਟ ਕਰ ਦਿੱਤਾ ਗਿਆ ਸੀ।
ਹੁਣ ਉਸ ਨੂੰ ਜਿਹੜਾ ਆ ਵਾਪਸ ਵੀਅਤਨਾਮ ਭੇਜ ਦਿੱਤਾ ਗਿਆ ਹੈਗਾ। ਇਹ ਜਿਹੜਾ ਵੀਅਤਨਾਮੀ ਨੈਸ਼ਨਲ ਆ 3rd ਕੰਟਰੀ ਡਿਪੋਰਟੇਸ਼ਨ ਪ੍ਰੋਗਰਾਮ ਦੇ ਤਹਿਤ ਇਸ ਨੂੰ ਭੇਜਿਆ ਗਿਆ ਸੀ। ਸਾਊਥ ਸੁਡਾਨ ਦੀ ਮਿਨਿਸਟਰੀ ਆਫ ਫੋਰਨ ਅਫੇਅਰ ਨੇ ਅਨਾਉਂਸ ਕੀਤਾ ਵੀ 44 ਸਾਲਾਂ ਦਾ ਟਵੈਨ ਫੈਨ ਜੋ ਆ ਉਸ ਨੂੰ ਰੈਪਰੀਡੇਟ ਕਰ ਦਿੱਤਾ ਗਿਆ ਆ ਵੀਅਤਨਾਮ ਨੂੰ। ਤੇ ਉਹਨਾਂ ਨੇ ਇਹ ਕਿਹਾ ਵੀ ਇਹ ਜਦੋਂ ਸਾਡੀ ਜੇਲ੍ਹ 'ਚ ਵੀ ਰਿਹਾ ਤੇ ਬੜਾ ਡਿਸਿਪਲਿਨਡ ਸੀ, ਜੋਇਫੁਲ ਸੀ ਤੇ ਬੜਾ ਹੈਲਥੀ ਰਿਹਾ ਹੈਗਾ। ਇਹ ਉੱਥੇ ਦੇ ਜਿਹੜੇ ਸਪੋਕਸ ਪਰਸਨ ਆ ਐਗੋਕ ਅਨੀਅਰ ਉਹਨਾਂ ਨੇ ਇਹ ਕਿਹਾ ਆ। 7 ਬੰਦੇ ਹੋਰ ਉਹਨਾਂ ਦੇ ਨਾਲ ਅਫਰੀਕਾ ਦੇ ਇਸ ਮੁਲਕ ਦੇ ਵਿੱਚ ਭੇਜੇ ਗਏ ਸੀ ਮਈ 2025 'ਚ। ਪਹਿਲਾਂ ਇਹਨਾਂ ਨੂੰ ਯੂਐਸ ਦਾ ਮਿਲਟਰੀ ਬੇਸ ਜਿਹੜਾ ਆ ਜਿਓਬੋਟੀ ਉੱਥੇ ਭੇਜਿਆ ਗਿਆ ਸੀ। ਉਹ ਤੋਂ ਬਾਅਦ ਸਾਊਥ ਸੁਡਾਨ ਦੇ ਵਿੱਚ ਭੇਜਿਆ ਗਿਆ। ਸੋ ਹੁਣ ਜਿਹੜਾ ਜੂਬਾ ਸਾਊਥ ਸੁਡਾਨ ਦੀ ਕੈਪੀਟਲ ਆ ਉੱਥੋਂ ਇਸ ਨੂੰ ਜਿਹੜਾ ਵੀਅਤਨਾਮ ਦੇ ਵਿੱਚ ਭੇਜ ਦਿੱਤਾ ਗਿਆ ਆ। ਸੋ ਸੁਡਾਨ ਦੇ ਵਿੱਚ ਮੋਸਟਲੀ ਲੋਕ ਉਹ ਭੇਜੇ ਗਏ ਸੀ ਜਿਨ੍ਹਾਂ ਦੀ ਕੋਈ ਨਾ ਕੋਈ ਜਿਹੜੀ ਕ੍ਰਿਮੀਨਲ ਐਕਟੀਵਿਟੀ ਸੀਗੀ ਯੂਐਸਏ ਦੇ ਵਿੱਚ। ਜਿਹੜਾ ਫੈਨ ਆ ਉਹ ਯੂਐਸਏ ਦੇ ਵਿੱਚ ਇੱਕ ਬੱਚਾ ਆਇਆ ਸੀ 1991 ਦੇ ਵਿੱਚ। ਇਹ ਕੋਰਟ ਡਾਕੂਮੈਂਟ ਸ਼ੋ ਕਰਦੇ ਆ ਤੇ 2000 ਦੇ ਵਿੱਚ ਜਦੋਂ 18 ਹੋਇਆ ਤੇ ਉਹਨੂੰ 25 ਸਾਲਾਂ ਦੀ ਸਜ਼ਾ ਹੋਈ ਸੀ ਕਿਉਂਕਿ ਉਹਨਾਂ ਕੋਈ ਗੈਂਗ ਰਿਲੇਟਡ ਜਿਹੜੀ ਅਲਟਰਕੇਸ਼ਨ ਹੋਈ ਸੀ ਉਹਦੇ ਵਿੱਚ ਇੱਕ ਨੂੰ ਮਾਰ ਦਿੱਤਾ ਸੀ। ਸੋ ਉਸ ਨੂੰ ਜਿਹੜਾ ਆ ਯੂਐਸਏ ਤੋਂ ਰਿਮੂਵ ਕਰਨ ਦੇ ਲਈ 2009 ਦੇ ਵਿੱਚ ਆਰਡਰ ਕੀਤਾ ਗਿਆ ਸੀ ਤੇ ਕਸਟਡੀ ਦੇ ਵਿੱਚ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਨੇ ਇਮੀਡੀਏਟਲੀ ਲੈ ਲਿਆ ਸੀ ਮਾਰਚ 2025 ਦੇ ਵਿੱਚ। ਸੋ ਮਾਈਕਲ ਬੋਰਨਿਕ ਇੱਕ ਸੀਨੀਅਰ ਕੌਂਸਲ ਹੈਗੇ ਹਿਊਮਨ ਰਾਈਟਸ ਵਾਚ ਤੇ ਉਹਨਾਂ ਨੇ ਕਿਹਾ ਵੀ ਉੱਥੇ ਕੋਈ ਵਿਜ਼ਿਟ ਨਹੀਂ ਕਰ ਸਕਦਾ ਜਿੱਥੇ ਇਹ ਅਮਰੀਕਾ ਨੂੰ ਭੇਜੇ ਗਏ ਬੰਦੇ ਆ। ਇਕੱਲੇ ਇਹ ਨਹੀਂ ਵੀ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਭੇਜੇ ਗਏ ਹੈਗੇ ਆ। ਸੋ ਇਹ ਜਿਹੜੀ ਡੀਲ ਆ ਕੀ ਹੋਈ ਹੈ ਇਹਨਾਂ ਮੁਲਕਾਂ ਦੇ ਵਿੱਚ ਇਹਦੇ ਬਾਰੇ ਹਜੇ ਡਿਟੇਲ ਬਾਹਰ ਨਹੀਂ ਆਈ। ਜੀ ਤੇ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਫੀਫਾ ਦੇ ਕੱਲ ਦੇ ਮੈਚਸ ਦੀ ਜੇ ਆਪਾਂ ਜਾਣਕਾਰੀ ਦਿੰਦੇ ਜਾਈਏ, ਰੋਚਕ ਮਾਹੌਲ ਹੌਲੀ ਹੌਲੀ ਜਿਹੜਾ ਉਹ ਬਣਦਾ ਜਾਣਾ। ਉਹ ਅਜੇ ਗਰੁੱਪ ਸਟੇਜ ਹੀ ਜਿਹੜੀ ਹਰਜੋਤ ਸਿੰਘ ਜੀ ਚੱਲ ਰਹੀ ਹੈਗੀ ਆ। ਕੱਲ ਹੋਏ ਜਿਹੜੇ ਮੈਚਸ ਦੇ ਵਿੱਚ ਜੇ ਆਪਾਂ ਦੇਖਿਆ ਜਾਵੇ ਤਾਂ ਇੱਕ ਮੈਚ ਜਿਹੜਾ ਸਵਿਟਜ਼ਰਲੈਂਡ ਤੇ ਬੋਸਨੀਆ ਹਰਜ਼ਗੋਵੀਨਾ ਦੇ ਵਿੱਚ ਜਿਹੜਾ ਹੋਇਆ ਉਸ ਦੇ ਵਿੱਚ ਸਵਿਟਜ਼ਰਲੈਂਡ ਨੇ 4-1 ਦੇ ਨਾਲ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ। ਉਧਰ ਬੋਸਨੀਆ ਦੇ ਇੱਕ ਪਲੇਅਰ ਨੂੰ ਰੈੱਡ ਕਾਰਡ ਵੀ ਜਿਹੜਾ ਉਹ ਮਿਲਿਆ ਹੈਗਾ ਆ। ਸੋ ਇਹ ਜਿਹੜਾ ਉਹ ਗਰੁੱਪ ਬੀ ਦੇ ਮੈਚਸ ਦੇ ਵਿੱਚੋਂ ਇੱਕ ਸੀਗਾ। ਦੂਜੇ ਗਰੁੱਪ ਬੀ ਦੇ ਮੈਚ ਦੇ ਵਿੱਚ ਕੈਨੇਡਾ ਨੇ ਕਤਰ ਨੂੰ ਕਾਫੀ ਬੁਰੀ ਤਰ੍ਹਾਂ ਜਿਹੜੀ ਉਹ ਪਟਕਣੀ ਜਿਹੜੀ ਉਹ ਦਿੱਤੀ। ਕੈਨੇਡਾ ਨੇ 6-0 ਦੇ ਨਾਲ ਕਤਰ ਨੂੰ ਜਿਹੜਾ ਉਹ ਹਰਾਇਆ ਤੇ ਗਰੁੱਪ ਬੀ ਨੂੰ ਹੁਣ ਕੈਨੇਡਾ ਲੀਡ ਕਰ ਰਿਹਾ ਤੇ ਦੂਜੇ ਨੰਬਰ ਤੇ ਸਵਿਟਜ਼ਰਲੈਂਡ ਜਿਹੜਾ ਉਹ ਆ ਗਿਆ ਤੇ ਕਤਰ ਚੌਥੇ ਨੰਬਰ ਤੇ ਆ ਚੁੱਕਾ ਹੈ। ਜੋਨਾਥਨ ਡੇਵਿਡ ਨੇ 3 ਗੋਲ ਕੈਨੇਡਾ ਦੀ ਤਰਫੋਂ ਕੀਤੇ ਤੇ ਕਤਰ ਵਾਲਿਆਂ ਦੇ ਇੱਕ ਪਲੇਅਰ ਨੇ ਤਾਂ ਐਸਾ ਜਿਹੜਾ ਉਹ ਟੈਕਲ ਕੀਤਾ ਵੀ ਕੈਨੇਡੀਅਨ ਪਲੇਅਰ ਦੀ ਲੱਤ ਵੀ ਜਿਹੜੀ ਉਹ ਟੁੱਟ ਗਈ ਤੇ ਉਸ ਤੋਂ ਬਾਅਦ ਲੜਾਈ ਝਗੜਾ ਹੋਣ ਵਾਲਾ ਸੀਗਾ ਤੇ ਉਸ ਤੋਂ ਬਾਅਦ ਕੋਚ ਵੀ ਕਹਿੰਦਾ ਸੀਗਾ ਯਾਰ ਵੀ ਇੱਕ ਤਾਂ ਤੁਸੀਂ ਫਾਉਲ ਕੀਤਾ, ਬੰਦੇ ਦੀ ਲੱਤ ਤੋੜੀ ਤੇ ਨਾਲੇ ਤੁਸੀਂ ਲੜਨ ਨੂੰ ਫਿਰਦੇ ਸੀ। 2 ਰੈੱਡ ਕਾਰਡ ਕਤਰ ਦੇ ਜਿਹੜੇ ਪਲੇਅਰਸ ਆ ਹੋਮਨ ਅਹਿਮਦ ਤੇ ਆਸਿਮ ਮਦੀਬੂ ਉਹਨਾਂ ਨੂੰ ਜਿਹੜੇ ਉਹ ਮਿਲੇ ਹੈਗੇ ਆ। ਸੋ 2-2 ਮੈਚ ਇਸ ਗਰੁੱਪ ਦੇ ਹੋ ਚੁੱਕੇ ਆ ਜਿਹਦੇ ਵਿੱਚ ਕੈਨੇਡਾ ਇਸ ਟਾਈਮ 4 ਪੁਆਇੰਟ ਦੇ ਨਾਲ ਤੇ ਸਵਿਟਜ਼ਰਲੈਂਡ ਵੀ 4 ਪੁਆਇੰਟ ਦੇ ਨਾਲ, ਪਰ ਗੋਲ ਡਿਫਰੈਂਸ ਕਰਕੇ ਕੈਨੇਡਾ ਲੀਡ ਕਰ ਰਿਹਾ। ਹਰ ਇੱਕ ਗਰੁੱਪ ਦੇ ਵਿੱਚੋਂ 2-2 ਜਾਣੇ ਟੌਪ ਦੇ ਉੱਤੇ ਜਿਹੜੇ ਆ ਟੀਮਾਂ ਉਹ ਜਾਣੀਆਂ ਆ ਤੇ ਉਸ ਤੋਂ ਇਲਾਵਾ ਬਾਕੀ 12 ਗਰੁੱਪਾਂ ਚੋਂ 8 ਟੀਮਾਂ ਜਿਹੜੀਆਂ ਤੀਜੇ ਨੰਬਰ ਤੇ ਰਹੀਆਂ ਆ ਉਹਨਾਂ ਵਿੱਚੋਂ ਟੌਪ 8 ਦੀਆਂ ਟੀਮਾਂ ਜਿਹੜੀਆਂ ਆ ਉਹ ਅੱਗੇ ਜਿਹੜੀਆਂ ਉਹ ਪਹੁੰਚਣਗੀਆਂ ਗਰੁੱਪ ਆਫ ਜਿਹੜਾ ਹੈਗਾ ਆ ਰਾਊਂਡ ਆਫ 32 ਦੇ ਵਿੱਚ। ਦੂਜੇ ਹੋਏ ਗਰੁੱਪ ਏ ਦੇ ਮੈਚਾਂ ਦੇ ਵਿੱਚ ਕੱਲ ਜਿਹੜਾ ਪਹਿਲਾ ਮੈਚ ਚੈਕੀਆ ਤੇ ਸਾਊਥ ਅਫਰੀਕਾ ਦੇ ਵਿੱਚ 1-1 ਦੀ ਬਰਾਬਰੀ ਦੇ ਉੱਤੇ ਜਿਹੜਾ ਉਹ ਛੁੱਟਿਆ ਤੇ ਕੱਲ ਦਾ ਜਿਹੜਾ ਅਖੀਰਲਾ ਮੈਚ ਉਹ ਗਰੁੱਪ ਏ ਦਾ ਸੀ ਮੈਕਸੀਕੋ ਤੇ ਸਾਊਥ ਕੋਰੀਆ ਦੇ ਵਿੱਚ। ਮੈਕਸੀਕੋ ਨੇ 1-0 ਦੇ ਨਾਲ ਸਾਊਥ ਕੋਰੀਆ ਨੂੰ ਉੱਥੇ ਜਿਹੜਾ ਉਹ ਹਰਾ ਦਿੱਤਾ ਹੈਗਾ ਆ। ਇਹ ਵੀ ਕਾਫੀ ਰੋਚਕ ਮੈਚ ਰਿਹਾ। ਮੈਕਸੀਕੋ ਨੂੰ ਗੋਲ ਕਰਨ ਦਾ ਮੌਕਾ ਮਿਲਿਆ। ਪਹਿਲੋਂ ਜਿਹੜਾ ਸਾਊਥ ਕੋਰੀਆ ਦਾ ਗੋਲੀ ਸੀ ਉਹਨੇ ਬਾਲ ਨੂੰ ਡੱਕ ਲਿਆ ਪਰ ਰੀਬਾਊਂਡ ਹੋਇਆ ਤੇ ਉੱਥੇ ਜਿਹੜਾ ਉਹਨਾਂ ਦਾ ਪਲੇਅਰ ਸੀ ਲੂਈਜ਼ ਰੋਮੋ 50ਵੇਂ ਮਿੰਟ ਦੇ ਵਿੱਚ ਗੋਲ ਕਰਨ 'ਚ ਕਾਮਯਾਬ ਜਿਹੜਾ ਹੋ ਰਿਹਾ। ਬਾਅਦ ਦੇ ਵਿੱਚ ਸਾਊਥ ਕੋਰੀਆ ਨੇ ਕੋਸ਼ਿਸ਼ਾਂ ਤਾਂ ਬਹੁਤ ਕੀਤੀਆਂ ਪਰ ਗੋਲ ਦੇ ਵਿੱਚ ਤਬਦੀਲ ਕਰਨ 'ਚ ਉਸ ਨੂੰ ਉਹ ਨਾਕਾਮਯਾਬ ਜਿਹੜੇ ਉਹ ਰਹੇ ਆ ਤੇ 1-0 ਦੇ ਨਾਲ ਉਸਨੇ ਇਹ ਜਿਹੜਾ ਮੈਚ ਆ ਮੈਕਸੀਕੋ ਨੇ ਜਿਹੜਾ ਉਹ ਜਿੱਤਿਆ ਹੈਗਾ ਆ। ਤੇ ਜੇ ਦੇਖਿਆ ਜਾਵੇ ਤੇ ਇਹ ਗਰੁੱਪ ਏ ਦੇ ਵਿੱਚ ਇਸ ਮੌਕੇ
ਜਿਹੜਾ ਮੈਕਸੀਕੋ ਆ ਪਹਿਲੇ ਨੰਬਰ ਤੇ ਸਾਊਥ ਕੋਰੀਆ ਦੂਜੇ ਨੰਬਰ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਅੱਜ ਵੀ ਕਾਫੀ ਇੰਪੋਰਟੈਂਟ ਮੈਚ ਜਿਹੜੇ ਉਹ ਹੋਣ ਜਾ ਰਹੇ ਆ, ਜਿਨ੍ਹਾਂ ਦੇ ਵਿੱਚ ਬ੍ਰਾਜ਼ੀਲ ਦਾ ਮੈਚ ਹੇਤੀ ਦੇ ਨਾਲ, ਤੇ ਹੁਣ ਤੋਂ ਕੁਛ ਘੰਟੇ ਬਾਅਦ 2 ਘੰਟੇ ਬਾਅਦ USA ਤੇ ਆਸਟ੍ਰੇਲੀਆ ਦੇ ਦਰਮਿਆਨ ਮੈਚ ਜਿਹੜਾ ਉਹ ਖੇਡਿਆ ਜਾਣਾ ਆ। ਫਿਰ ਸਕਾਟਲੈਂਡ ਮੋਰੋਕੋ ਦਾ ਮੈਚ, ਬ੍ਰਾਜ਼ੀਲ ਹੇਤੀ ਦਾ, ਤੇ ਅੱਜ ਦਾ ਅਖੀਰਲਾ ਮੈਚ ਜਿਹੜਾ ਟਰਕੀ ਪੈਰਾਗੁਏ ਦੇ ਦਰਮਿਆਨ ਰਾਤ ਨੂੰ 8 ਵਜੇ ਖੇਡਿਆ ਜਾਵੇਗਾ। ਸੈਨੋਜ਼ੇ ਦੇ ਵਿੱਚ ਵੀ ਜਿਹੜੇ ਮੈਕਸੀਕੋ ਮੂਲ ਦੇ ਲੋਕ ਆ ਉਹਨਾਂ ਨੇ ਬਹੁਤ ਜਿਹੜਾ ਖੁਸ਼ੀਆਂ ਮਨਾਈਆਂ। ਇੱਥੇ ਗੋਲ ਹੀ ਸੁਣਦਾ ਸੀਗਾ। ਡਾਊਨਟਾਊਨ ਦੇ ਵਿੱਚ ਤਾਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਇਕੱਠੇ ਹੋਏ ਸੀ ਮੈਚ ਦੇਖਣ ਦੇ ਲਈ ਜੀ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਾਂ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।